ਹੱਸਦਾ ਵਸਦਾ ਰਵੇ ਸੋਨਾ ਪੰਜਾਬ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਲੋਕ ਰਾਜ ਤੇ ਮੈਂ ਆ ਦਿਸ਼ਾਨ ਚੌਧਰੀ। ਨਾਜ਼ਰੀਨ, ਅੱਜ ਮੈਂ ਮੌਜੂਦ ਹਾਂ ਲਾਹੌਰ ਦੇ ਕਦੀਮ ਔਰ ਸਕਾਫਤੀ ਬਾਜ਼ਾਰ ਇਛਰਾ ਵਿੱਚ। ਇਛਰਾ ਤੁਸੀਂ ਇੱਥੇ ਆਏ ਵੀ ਹੋਵੋਗੇ, ਲੇਕਿਨ ਇਹ ਬਾਜ਼ਾਰ ਬਿਲਕੁਲ ਬਦਲ ਚੁੱਕਿਆ ਹੈ। ਇੱਥੇ ਇੱਕ ਨਵੀਂ ਟਫ ਟਾਈਲ, ਇਹ ਦੁਕਾਨਾਂ ਤੇ ਨਵੇਂ ਬੋਰਡ, ਨਵੇਂ ਨਾਮ, ਲੋਕਾਂ ਦੇ ਬੈਠਣ ਵਾਸਤੇ ਇੰਤਜ਼ਾਮ ਔਰ ਨਵੇਂ ਵਾਸ਼ਰੂਮ। ਇੱਥੇ ਬੜਾ ਕੁਝ ਬਦਲ ਗਿਆ ਹੈ। ਇਹ ਲੱਗਦਾ ਹੀ ਨਹੀਂ ਕਿ ਇਹ ਲਾਹੌਰ ਦਾ ਉਹ ਪੁਰਾਣਾ ਇਛਰਾ ਬਾਜ਼ਾਰ ਹੈ। ਇਹ ਲੱਗਦਾ ਹੈ ਕਿਸੇ ਤਰੱਕੀ ਯਾਫਤਾ ਮੁਲਕ ਦਾ ਬਾਜ਼ਾਰ ਹੈ। ਔਰ ਅੱਜ ਅਸੀਂ ਇੱਥੇ ਤੁਹਾਨੂੰ ਇਹ ਪੂਰਾ ਬਾਜ਼ਾਰ ਵੀ ਵਿਜ਼ਿਟ ਕਰਾਵਾਂਗੇ ਔਰ ਦੁਕਾਨਦਾਰਾਂ ਨਾਲ ਵੀ ਗੱਲ ਕਰਾਂਗੇ ਕਿ ਉਹ ਕਿੰਨੇ ਰਾਜ਼ੀ ਨੇ ਇਸ ਨਵੀਂ ਲੁੱਕ ਤੋਂ ਔਰ ਲੋਕਾਂ ਦਾ ਰੁਝਾਨ ਇਛਰਾ ਬਾਜ਼ਾਰ ਵਿੱਚ ਕਿੰਨਾ ਜ਼ਿਆਦਾ ਹੋਇਆ ਹੈ। ਲੋਕਾਂ ਕੋਲ ਵੀ ਰਾਏ ਜਾਣਾਂਗੇ। अस्सलाम वालेकुम भाई। वालेकुम सलाम। पहले तो दसो नाम की ਤੁਹਾਡਾ? आमिर। अच्छा आमिर भाई, ਬਾਜ਼ਾਰ ਦੀ ਲੁੱਕ ਹੀ ਬਦਲ ਗਈ ਹੈ। ਅਸੀਂ ਵੀ ਆਦੇ ਰਹੇ ਇਸ ਬਾਜ਼ਾਰ 'ਚ। ਇਛਰਾ ਬਾਜ਼ਾਰ ਬਿਲਕੁਲ ਹੀ ਬਦਲ ਗਿਆ ਹੈ। ਕੀ ਸਮਝਦੇ ਹੋ, ਵੈਸੇ ਕੋਈ ਅੱਛਾ ਕੰਮ ਹੋਇਆ, ਮਜ਼ਾ ਆ ਰਿਹਾ? अच्छा होया कम, अगे ना काफ़ी अच्छा हो गया क्योंकि तारा तूना जड़ियाँ सीगियां ਉਹਦਾ सेफ हो गया है ठीक है। तो गाहक ਦਾ ਜਿਹੜਾ ਰੁਝਾਨ ਹੋ ਗਿਆ ਜ਼ਿਆਦਾ, ਬਾਜ਼ਾਰ ਖੁੱਲਾ ਹੋ ਗਿਆ। अच्छा लोग वेखो खाई भी आना शुरू हो गया उन्होंने कि बाजार बड़ा प्यारा बन गया। ਉਸ ਤੋਂ ਬਾਅਦ ਜਦੋਂ ਬਣਿਆ ਆਣਾ ਹੀ ਹੈ, ਦੁਨੀਆ ਨੇ ਦੇਖਣ ਆਣਾ ਤਾਂ ਹੈ ਹੀ ਹੈ। ठीक है। अच्छा की कुछ नवा बनया ਇੱਥੇ? ਤੁਸੀਂ ਤਾਂ ਤਾਜਰ ਹੋ ਇੱਥੇ ਮੁਕਾਮ ਦੇ। ਦੇਖੋ ਸਾਰਾ ਕੁਝ ਹੈ, ਵੇਖੋ ਇਹ ਬਿਲਡਿੰਗਾਂ ਸਭ ਉਹਨਾਂ ਨੇ ਨਵੀਆਂ ਕਰਤੀਆਂ, ਵਾਸ਼ਰੂਮ ਹਰ ਚੀਜ਼ ਹੋ ਗਈ। ਔਰ ਇਸ ਤੋਂ ਇਲਾਵਾ ਜਿਹੜੇ ਦੁਕਾਨਦਾਰ ਨੇ ਉਹ ਕਿੰਨੇ ਰਾਜ਼ੀ ਨੇ ਇਸ ਕੰਮ ਤੋਂ? ਕਈ ਦੁਕਾਨਦਾਰ ਖੁਸ਼ ਨੇ, ਕਈ ਦੁਕਾਨਦਾਰ ਨਾਰਾਜ਼ ਨੇ ਕਿਉਂਕਿ ਉਹਨਾਂ ਦੇ ਕਿਰਾਏ ਵੱਧ ਗਏ ਨੇ। ਠੀਕ ਹੋ ਗਿਆ, ਕਿਰਾਏ ਵੱਧ ਗਏ ਨੇ। ਕਿਰਾਏ ਵੱਧ ਗਏ ਨੇ। ਹਾਂਜੀ। ਹਾਲਾਂਕਿ ਕੰਮ ਨਹੀਂ ਵਧਿਆ ਤੇ ਮਾਲਕਾਂ ਨੇ ਤਾਂ ਕਿਰਾਏ ਵਧਾ ਦਿੱਤੇ ਨੇ। ਹਕੂਮਤ ਆਦੀ ਜਗ੍ਹਾ ਤੇ ਕੰਮ ਠੀਕ ਕਰ। ਹਾਂਜੀ, ਹਕੂਮਤ ਨੇ ਤਾਂ ਠੀਕ ਕੀਤਾ। ਅੱਛਾ, ਬਾਜ਼ਾਰ ਬਦਲਿਆ ਹੈ। ਵੈਸੇ ਤਾਂ ਕੁਝ ਪੈਟਰੋਲ ਦੀਆਂ ਕੀਮਤਾਂ ਵੀ ਘੱਟ ਹੋਈਆਂ ਨੇ। ਓਵਰਆਲ ਗਾਹਕਾਂ ਦਾ ਰੁਝਾਨ ਬਣਿਆ ਇਛਰੇ ਬਾਜ਼ਾਰ 'ਚ। ਗਾਹਕਾਂ ਦਾ ਰੁਝਾਨ ਆਵੇ ਕਿ ਜੋ ਪਹਿਲਾ ਗਾਹਕ ਸੀ ਨਾ, ਉਹ ਨਹੀਂ ਹੈਗਾ ਹੁਣ। ਉਹ ਬਾਜ਼ਾਰ ਵਿੱਚ ਗਾਹਕ ਨਹੀਂ ਹੈਗਾ। ਠੀਕ ਹੈ। ਗਾਹਕ ਆਂਦਾ ਸਿੱਧਾ ਅੱਗੇ ਲਗਾ ਜਾ ਰਿਹਾ। ਪਿਛਲਾ ਇੰਨਾ ਕੁ ਟੋਟਾ ਬਿਲਕੁਲ ਖਿਲਾਫ ਹੈ। ਇੱਥੇ ਅੱਗੇ ਲੱਗਦਾ ਸੀ ਅੱਡੇ, ਉਹਨਾਂ ਦੀ ਵਜ੍ਹਾ ਨਾਲ ਕਾਮਯਾਬ ਸੀ। ਹਮਨੇ ਸਾਹਮਣੇ ਗਾਹਕ ਅੰਦਰ ਸੀ ਕਾਮਯਾਬ, ਲੇਕਿਨ ਗਾਹਕ ਹੁਣ ਬਿਲਕੁਲ ਅੱਗੇ ਜਾ ਰਿਹਾ। ਠੀਕ ਹੈ। ਪਿਛਲਾ ਦੁਕਾਨ ਦਾ ਬਿਲਕੁਲ ਖਿਲਾਫ। ਉਹ ਵੇਖਣ ਵਾਲੇ, ਵਿੰਡੋ ਸ਼ਾਪਿੰਗ ਕਰਨ ਵਾਲੇ ਜ਼ਿਆਦਾ ਹੋ ਹਾਂਜੀ, ਗਏ। ਉਹ ਹੀ ਉਹ ਸਟਾਲ ਵਗੈਰਾ ਵੀ ਮੇਰੇ ਖਿਆਲ ਅੱਜ ਕੱਲ੍ਹ ਨਹੀਂ ਇੱਥੇ ਲਗਾਉਂਦੇ ਹੋਏ। ਨਹੀਂ, ਜਿਹੜਾ ਇਫਤਤਾਹ ਹੈਗਾ ਸ਼ਾਇਦ ਮਰੀਮ ਨੇ ਕਿਹਾ ਤਾਂ ਹੈ ਵੇ। ਅੱਛਾ। 4-4 ਫੁੱਟ ਜਗ੍ਹਾ ਮਿਲ ਜਾਏਗੀ, ਲੱਗ ਹੈ। ਜਾਏਗਾ। ਉਮੀਦ ਹੈ ਤੁਹਾਨੂੰ? ਅੱਲਾ ਦੇ ਘਰ ਉਮੀਦ ਹੈ, ਕਿਉਂ ਨਹੀਂ ਹੈ। ਇੱਥੇ ਵੈਸੇ ਕਿੰਨਾ ਕੁ ਦੁਕਾਨਦਾਰ ਸੀ ਜਾਂ ਛੋਟਾ ਤਾਜਰ ਸੀ ਜਿਹੜਾ ਸਟਾਲ ਲਗਾਉਂਦਾ ਸੀ? ਕਮ ਸੇ ਕਮ ਕੁਝ 70-80 ਤਾਜਰ ਸੀਗੇ, ਇੰਨੇ ਕੁ ਟੋਟੇ ਦੇ ਲੱਗ ਗਏ ਠੀਕ ਹੈ। ਜਿਹੜੇ ਬਿਲਕੁਲ ਖਤਮ ਹੋ ਔਰ ਗਏ। ਪੂਰੇ ਬਾਜ਼ਾਰ 'ਚ ਤਾਂ ਇਸ ਤੋਂ ਜ਼ਿਆਦਾ ਹੋਣਗੇ। ਉਹ ਬਾਜ਼ਾਰ 'ਚ ਤਾਂ ਬਹੁਤ ਜ਼ਿਆਦਾ ਅੱਗੇ ਹੈ। ਹਰ ਦੁਕਾਨਦਾਰ ਨੇ ਆਪਣੇ ਦੁਕਾਨ ਦੇ ਅੱਗੇ ਫੱਟੇ ਲਵਾਏ ਹੁੰਦੇ ਨੇ। ਠੀਕ ਹੈ। ਕਿਉਂਕਿ ਜਿਹੜੀ ਦੁਕਾਨ ਦਾ ਕਿਰਾਇਆ 3.5 ਲੱਖ, ਉਹਨੇ ਲੱਖ ਰੁਪਇਆ ਲੈ ਕੇ ਅੱਗੇ ਫੱਟਾ ਲਵਾਇਆ। ਕਿਰਾਇਆ ਵੀ ਡਿਵਾਈਡ ਹੋ ਜਾਂਦਾ ਕਿਰਾਇਆ ਸੀ। ਡਿਵਾਈਡ ਹੋ ਜਾਂਦਾ ਸੀ। ਔਰ ਕੁਝ ਇਛਰਾ ਬਾਜ਼ਾਰ ਚੋਂ ਕਿ ਮਿਡਲ ਕਲਾਸ ਤਬਕਾ ਇੱਥੇ ਜ਼ਿਆਦਾ ਆਉਂਦਾ ਸੀ, ਸਟਾਲ ਵਗੈਰਾ ਤੇ ਉਹਨਾਂ ਨੂੰ ਸਮਾਨ ਵੀ ਸਸਤਾ ਮਿਲ ਜਾਂਦਾ ਸੀ। ਲੋਕ ਇਸ ਵਜ੍ਹਾ ਤੋਂ ਵੀ ਘਟੇ ਨੇ ਬਾਜ਼ਾਰ 'ਚ ਆਉਣਾ। ਬਿਲਕੁਲ ਘਟੇ ਨੇ ਕਿਉਂਕਿ ਸਟਾਲ ਲੱਗਦਾ ਨਹੀਂ ਪਿਆ, ਗਾਹ ਕਰਨੀ ਹੈਗਾ। ਉਹ ਠੀਕ ਹੈ। ਜਿਹੜਾ ਜੈਂਟੀ ਦਾ ਗਾਹ ਸੀ ਉਹ ਬਿਲਕੁਲ ਅੱਗੇ ਨਿਕਲ ਗਿਆ ਠੀਕ ਹੋ ਗਿਆ ਦੁਕਾਨਾਂ ਤੇ। ਅੱਛਾ, ਕੋਈ ਇੰਤਜ਼ਾਮੀਆ ਨੇ ਤੁਹਾਨੂੰ ਕੋਈ ਉਮੀਦ ਦਿਲਾਈ ਹੈ ਕਿ ਤੁਹਾਡਾ ਵੀ ਜਿਹੜੇ ਸਟਾਲ ਵਗੈਰਾ ਦਾ ਕੋਈ ਜਾਂ ਤੁਹਾਨੂੰ ਕੋਈ ਮੁਤਬਾਦਲ ਜਗ੍ਹਾ ਦਿੱਤੀ ਜਾਏਗੀ ਜਾਂ ਇੱਥੇ ਹੀ ਦੁਬਾਰਾ ਫਿਲਹਾਲ ਕੋਈ ਨਹੀਂ। ਅੱਲਾ ਸਾਰੇ ਬੈਠੇ ਹੋ। ਚਲੋ ਉਮੀਦ ਕਰਨੇ ਆ ਅੱਲਾਹ ਪਾਕ ਜਿਹੜੇ ਸਟਾਲ ਵਾਲਿਆਂ ਨੇ। ਅਸੀਂ ਨਾਜ਼ਰੀਨ ਜਿੰਨੇ ਬਾਜ਼ਾਰ ਫਿਰਨੇ ਆ ਨਾ, ਅਕਸਰ ਸਟਾਲ ਵਾਲਿਆਂ ਦੀ ਆਵਾਜ਼ ਜ਼ਰੂਰ ਬੁਲੰਦ ਕਰਨੇ ਆ ਕਿ ਇਹਨਾਂ ਲੋਕਾਂ ਦੇ ਬਾਰੇ ਹੁਕੂਮਤ ਜ਼ਰੂਰ ਸੋਚੇ, ਇਹਨਾਂ ਨੂੰ ਕੋਈ ਮੁਤਬਾਦਲ ਜਗ੍ਹਾ ਦੇਵੇ ਜਾਂ ਉਸੇ ਬਾਜ਼ਾਰ 'ਚ ਕੋਈ ਐਸਾ ਇੰਤਜ਼ਾਮ ਕੀਤਾ ਜਾਏ ਕਿ ਛੋਟੇ ਛੋਟੇ ਸਟਾਲ ਵਾਲੇ ਵੀ ਬੈਠ ਸਕਣ। ਔਰ ਲੋਕ ਇਹ ਜੇ ਬਾਜ਼ਾਰਾਂ 'ਚ ਜ਼ਿਆਦਾਤਰ ਲੋਕ ਆਉਂਦੇ ਹੀ ਸਟਾਲਾਂ ਤੋਂ ਚੀਜ਼ਾਂ ਖਰੀਦਣ ਵਾਸਤੇ ਨੇ, ਕਿਉਂਕਿ ਇੱਕ ਤਾਂ ਉਹਨਾਂ ਨੂੰ ਉੱਥੇ ਮੁਨਾਸਬ ਕੀਮਤ 'ਤੇ ਚੀਜ਼ ਮਿਲ ਜਾਂਦੀ ਹੈ ਔਰ ਦੂਸਰੀ ਉਹਨਾਂ ਨੂੰ ਉਹਨਾਂ ਦੀ ਮਰਜ਼ੀ ਦੀ ਵੀ ਚੀਜ਼ ਮਿਲ ਜਾਂਦੀ ਹੈ। ਆਓ ਤੁਹਾਨੂੰ ਮਜ਼ੀਦ ਅੱਗੇ ਲੋਕਾਂ ਨਾਲ ਗੱਲ ਕਰਵਾਵਾਂ। अच्छा भाईजान, माशाल्लाह बड़ी प्यारी टाइल लग गई है, बाजार बड़ा सोना हो गया है। की समझते हो काम अच्छा है? ਬਹੁਤ ਅੱਛਾ ਹੋਇਆ ਸਰ। ਅਸੀਂ ਤੇ ਸ਼ੁਰੂ ਤੋਂ ਮਰੀਮ ਨਵਾਜ਼ ਨੂੰ ਬਿਲਕੁਲ ਸਾਡਾ ਤੇ ਮੈਸੇਜ ਭੇਜੋ ਤੁਸੀਂ ਉਹਨਾਂ ਦੇ ਕੋਲ ਕਿ ਮਾਸ਼ਾਅੱਲਾ ਬਾਜ਼ਾਰ ਬੜਾ ਅੱਛਾ ਕਰਤਾ, ਖੁੱਲਾ ਹੋ ਗਿਆ। ਸਾਡੀਆਂ ਵੀ ਧੀਆਂ ਭੈਣਾਂ ਆਉਂਦੀਆਂ ਸੀ ਪਹਿਲੇ, ਅਸੀਂ ਤਾਂ ਇੱਥੇ ਦੇਖਦੇ ਰਹਿੰਦੇ ਆ ਨਾ। ਸਹੀ ਸਹੀ। ਤੇ ਕੀ ਮਾਹੌਲ ਖਰਾਬ ਰਹਿੰਦਾ ਸੀ। ਹੁਣ ਜਰਾ ਖੁੱਲੇ ਆਮ ਬੱਚੀ ਭੈਣ ਭਰਾ ਜੋ ਵੀ ਨੇ ਉਹ ਈਜ਼ੀ ਹੋ ਕੇ ਸ਼ੋਪਿੰਗ ਕਰ ਸਕਦੇ ਨੇ। ਲੇਕਿਨ ਹੋਰ ਦਰਖਾਸਤ ਇਹ ਹੈ ਕਿ ਇਹ ਮਾਸ਼ਾਅੱਲਾ ਇੰਨਾ ਅੱਛਾ ਕਰ ਦਿੱਤਾ ਤੇ ਸਾਡੇ ਜੈਸੇ ਮਾੜੇ ਬੰਦਿਆਂ ਨੂੰ ਵੀ ਕੋਈ ਅੱਛੀ ਜਗ੍ਹਾ ਦੇ ਦੇਣ ਕਿਤੇ ਅਸੀਂ ਆਪਣੀ ਸੜਕ ਤੇ ਬੱਚਿਆਂ ਨੂੰ ਰੋਲਣ ਤੋਂ ਬਚਾ ਲਈਏ। ਠੀਕ ਹੈ। ਕਿਉਂਕਿ ਇਹ ਹੁਕੂਮਤ ਨਹੀਂ ਸਾਡੇ ਸਾਥ ਦੇਣਾ, ਔਰ ਕਿਹਨੇ ਸਾਥ ਦੇਣਾ। ਇੱਥੇ ਤੇ ਕਿਹੜੇ ਬਾਜ਼ਾਰ ਵਾਲੇ ਸੱਦੜ ਨੇ, ਇਹ ਨੇ ਉਹ ਨੇ, ਕੋਈ ਵੀ ਸੱਦੜ ਸਾਡਾ ਬਾਜ਼ਾਰ ਦਾ ਬਣਿਆ ਪਿਆ ਉਹ ਤੇ ਸਾਡੇ ਵਾਸਤੇ ਤੇ ਜ਼ੁਲਮ ਹੀ ਹੈ।
ਹੁਣ ਦੱਸੋ ਅਸੀਂ ਕੀ ਕਰੀਏ? ਸਾਡਾ ਮੈਸੇਜ ਸਿਰਫ ਮਰੀਮ ਨਵਾਜ਼ ਤੱਕ ਪਹੁੰਚਾਓ ਕਿ ਸਾਡਾ ਗਰੀਬ ਬੰਦਾ ਕਿਹੜਾ ਤਬਕਾ ਹੈ ਉਹ ਮਰ ਚੁੱਕਿਆ। ਆਪਣੇ ਬੱਚਿਆਂ ਵਾਸਤੇ ਦੁੱਧ ਪੈਂਪਰ ਵਾਸਤੇ ਇਸ ਟਾਈਮ ਆਈਦਾ 2-3 ਘੰਟੇ ਲਾਈਦੇ ਨੇ, ਕੋਈ 1000-1500 ਕਮਾਈ ਦਾ, ਉਹਦੇ ਵਿੱਚ ਵੀ ਹੈ ਰੋਲਾ। ਕਾਰਪੋਰੇਸ਼ਨ ਆ ਗਈ ਹੈ, ਪੀੜਾ ਫੋਰਸ ਆ ਗਈ ਹੈ, ਫਲਾਣਾ ਆ ਗਿਆ। ਕੀ ਕਰੀਏ? ਕਿੱਥੇ ਜਾਈਏ ਦੱਸੋ ਤੁਸੀਂ? ਬਿਲਕੁਲ ਕੋਈ ਮੁਨਾਸਬ ਜਗ੍ਹਾ ਹੋਣੀ ਚਾਹੀਦੀ ਹੈ। ਅਸੀਂ ਤਾਂ ਕਹਿੰਦੇ ਕਿ ਸਾਡੇ ਵਾਸਤੇ ਵੀ ਕੋਈ ਈਜ਼ੀ ਕਰ ਦੇਣ। ਅਸੀਂ ਰਿਕੁਐਸਟ ਕਰ ਰਹੇ ਹਾਂ, ਅਸੀਂ ਕੋਈ ਇਹ ਨਹੀਂ ਕਹਿੰਦੇ ਪਏ ਕਿ ਸਾਨੂੰ ਕੋਈ ਦੁਕਾਨ ਦੇ ਦੇਣ ਜਾਂ ਕੋਈ ਬੰਗਲਾ ਦੇ ਦੇਣ। ਸਾਨੂੰ 2 ਫੁੱਟ ਦੀ ਜਗ੍ਹਾ ਚਾਹੀਦੀ ਹੈ ਆਪਣੇ ਬੱਚਿਆਂ ਵਾਸਤੇ ਕੰਮ ਕਰਨ ਵਾਸਤੇ। ਹੁਣ ਉਹਦੇ ਵਿੱਚ ਵੀ ਰੁਕਾਵਟ ਹੋਵੇ ਤੇ ਅਸੀਂ ਦੱਸੋ ਕਿੱਥੇ ਜਾਈਏ? ਬਿਲਕੁਲ ਠੀਕ ਹੈ। ਆਪਣੇ ਬੱਚਿਆਂ ਨੂੰ ਫਾਂਸੀ ਲਾ ਦਈਏ 1500 ਵਿੱਚ, ਦੱਸੋ ਕੀ ਹੁੰਦਾ ਹੈ? ਬਿਜਲੀ ਦਾ ਬਿੱਲ ਦਈਏ, ਪਾਣੀ ਗੈਸ ਦਾ ਬਿੱਲ ਦਈਏ, ਰੋਟੀ ਖਾਈਏ, ਕੋਈ ਮਹਿਮਾਨ ਆ ਗਿਆ ਉਹਨੂੰ ਕਿੱਥੋਂ ਖਵਾਈਏ? ਆਪ ਕਿੱਥੇ ਜਾਈਏ ਪਹਿਲੇ ਮੈਨੂੰ ਦੱਸੋ? ਕੋਈ ਟਿਕਾਣਾ ਹੀ ਨਹੀਂ ਆ ਗਰੀਬ ਬੰਦੇ ਦਾ, ਤੇ ਬਿਲਕੁਲ ਟਿਕਾਣਾ ਨਹੀਂ ਆ, ਕਿੱਥੇ ਪਾਸੇ ਨਹੀਂ ਆ। ਇਹ ਤੇ ਕਿੰਨੇ ਤੁਸੀਂ ਦੇਖਦੇ ਹੋਵੋਗੇ ਕਿ ਉਹ ਖੁਦਕੁਸ਼ੀਆਂ ਵਾਲੇ ਪਾਸੇ ਚਲੇ ਗਏ ਨੇ, ਬੱਚਿਆਂ ਨੂੰ ਜ਼ਹਿਰ ਦੇਤੀ, ਮਾਂ ਖੁਦਕੁਸ਼ੀ ਕਰਦੀ ਪਈ ਏ। ਕਿੱਥੇ ਪੱਲਾ ਹੁਣ ਕੀ ਦਸੀ ਇਹਨਾਂ ਨੂੰ? ਦੱਸੋ, ਇਹਨਾਂ ਨੂੰ ਸਾਰਾ ਨਜ਼ਰ ਆਉਂਦਾ, ਲੇਕਿਨ ਉਹ ਅੱਖਾਂ ਬੰਦ ਕਰ ਲੈਣ ਤੇ ਉਹੀ ਗੱਲ ਅਲੱਗ ਗੱਲ ਹੈ। ਸਾਡੇ ਜੈਸੇ ਵਾਲੇ ਨੂੰ ਅਸੀਂ ਉਹੀ ਦੁਬਾਰਾ ਰਿਪੀਟ ਕਰਾਂਗੇ, ਰਿਕੁਐਸਟ ਹੈ ਮਰੀਮ ਨਵਾਜ਼ ਨੂੰ ਕਿ ਸਾਨੂੰ ਵੀ 2 ਫੁੱਟ ਦੀ ਜਗ੍ਹਾ ਦਿਓ, ਅਸੀਂ ਵੀ ਆਪਣੇ ਬੱਚਿਆਂ ਵਾਸਤੇ ਰੋਜ਼ੀ ਰੋਟੀ ਕਮਾਈਏ। ਬਕਾਇਆ ਮਾਸ਼ਾਅੱਲਾ ਬਹੁਤ ਅੱਛਾ ਕਰਦੇ ਪਏ ਨੇ, ਕਿੱਥੇ ਇੰਨਾ ਅੱਛਾ ਕਰਦੇ ਪਏ ਨੇ, ਥੋੜੀ ਜਿਹੀ ਹੋਰ ਅੱਛਾ ਕਰ ਲੈਣ। ਬਿਲਕੁਲ ਠੀਕ ਹੋ ਗਿਆ। ਕਿਹੜੇ ਤਗੜੇ ਬੰਦਿਆਂ ਵਾਸਤੇ ਅੱਛਾ ਕਰਦਾ, ਮਾੜੇ ਬੰਦਿਆਂ ਵਾਸਤੇ ਵੀ ਅੱਛਾ ਕਰ ਦੇਣ ਕਿ ਕਿਸੇ ਦੇ ਨਾਲ ਲੜਾਈ ਝਗੜਾ ਤੇ ਨਾ ਹੋਵੇ। ਉਹ ਆਉਂਦੇ ਨੇ ਕਾਈ ਚੁੱਕੋ ਇੱਧਰੋਂ, ਉਹ ਕਹਿੰਦੇ ਨੇ ਇੱਧਰੋਂ ਚੁੱਕੋ, ਉਹ ਇੱਧਰ ਦੌੜ ਭੱਜ ਕਰਦੇ। ਕਿਸੇ ਟਾਈਮ 500 ਰੁਪਈਆ ਵੀ ਨਹੀਂ ਕਮਾਇਆ ਜਾਂਦਾ, ਕੋਈ ਅੱਜ ਕੱਲ੍ਹ 100 ਰੁਪਈਆ ਨਹੀਂ ਦਿੰਦਾ। ਅਸੀਂ ਤੁਹਾਡੇ ਕੋਲ ਆਵਾਂਗੇ ਨਾ 100 ਦਿਓ, ਤੇ ਉਹਨੇ ਕਹਿਣਾ ਲੈ ਮੈਂ ਆਪ ਮੜਿਆ ਪਿਆ, ਤੈਨੂੰ ਕਿੱਥੋਂ ਦਿਆਂ? ਤੇ ਕਿੱਥੇ ਜਾਈਏ? ਬਿਲਕੁਲ ਇਸ ਤੋਂ ਚੰਗਾ ਤੇ ਅਸੀਂ ਆਪਣੇ ਅੱਲਾ ਨੂੰ ਕਹਿ ਕੇ ਸੋਨੇ ਆ ਤੇ ਰਾਹ ਨੂੰ ਸ਼ੁਕਰ ਅਲਹਮਦੁਲਿਲਾ ਰੋਟੀ ਖਾ ਕੇ ਸੋਈਦੀ ਹੈ। ਉਹਨੇ ਵਾਅਦਾ ਕੀਤਾ ਹੈ, ਲੇਕਿਨ ਉਹਨੇ ਕਿਹਾ ਨਾ ਹਿੱਲ ਜੁਲ ਤੇ ਕਰੋ, ਤੇ ਹਿੱਲ ਜੁਲ ਕਰਨ ਆਈਦਾ ਤਾਂ ਕੋਈ ਕਰਨ ਨਹੀਂ ਦਿੰਦਾ। ਬਿਲਕੁਲ ਠੀਕ ਕਹਿ ਰਹੇ ਹੋ। ਕਿਤੇ ਅੱਛਾ, ਬਾਜ਼ਾਰ ਦੇ ਇਫਤਤਾਹ ਦਾ ਕਹਿ ਰਹੇ ਨੇ ਕਿ ਉਸ ਵਕਤ ਸਟਾਲਾਂ ਵਾਲਿਆਂ ਨੂੰ ਵੀ ਕਿਹਾ ਗਿਆ ਕਿ ਸ਼ਾਇਦ ਉਸ ਤੋਂ ਬਾਅਦ ਉਹਨਾਂ ਨੂੰ ਜਗ੍ਹਾ ਦਿੱਤੀ ਜਾਏ। ਕੋਈ ਅਜਿਹੀ ਗੱਲ ਹੋਈ ਤੁਹਾਡੇ ਨਾਲ? ਸਰ ਸਾਡੇ ਨਾਲ ਤੇ ਕੋਈ ਨਹੀਂ ਹੋਈ। ਸਾਨੂੰ ਤੇ ਕਹਿੰਦੇ ਨੇ ਤੁਸੀਂ ਇਸ ਤਰ੍ਹਾਂ ਨਜ਼ਰ ਨਾ ਆਓ, ਰਿਜ਼ਕ ਹਲਾਲ ਕਮਾਉਣ ਪਿੱਛੇ ਸਮਝ ਲਓ ਕਿ ਬੜੀ ਸਟਰਗਲ ਹੋ ਰਹੀ ਹੈ, ਤੇ ਕੋਈ ਪੁੱਠਾ ਕੰਮ ਅਸੀਂ ਜਾਣਾ ਨਹੀਂ ਚਾਹੁੰਦੇ। ਇਹ ਤੇ ਤੁਸੀਂ ਆਪ ਹੀ ਕਹੀ ਜਾਂਦੇ ਹੋ ਕਿ ਭਾਜੀ ਡਕੈਤੀ ਕਰੋ, ਚੋਰੀਆਂ ਕਰੋ, ਫਿਰ ਆ ਹੱਕ ਕਿ ਇਹੀ ਹੋਣਾ ਨਾ ਕਿ ਬੱਚੇ ਰੋਂਦੇ ਪਏ ਨੇ ਤੇ ਅਸੀਂ ਇਹਨਾਂ ਦੀ ਜੇਬ ਤੋੜੀ, ਇਹਨਾਂ ਦੀ ਜੇਬ ਤੋੜੀ ਹੈ, ਫਿਰ ਇੱਥੇ ਪਾਸੇ ਟੁੱਟ ਜਾਵਾਂਗੇ। ਫਿਰ ਆ ਕੇ ਤੁਸੀਂ ਘੁੰਮ ਘੁਮਾ ਕੇ ਮਰੀਮ ਮਾਨ ਕਹਿਣਾ ਇਹਨੂੰ ਫੜੋ, ਫਾਂਸੀ ਲਾਓ, ਚੋਰੀ ਕਰ ਲਈਏ, ਡਕੈਤੀ ਕਰ ਲਈਏ। ਕਿੱਥੇ ਜਾਈਏ? ਬੰਦਾ ਸਮਝ ਲਓ ਇੱਕ ਕਿਸਮ ਦਾ ਆਂਸੂ ਰਹਿਣਾ ਬਸ ਰਹਿ ਗਏ ਨੇ ਹਰ ਬੰਦੇ ਦੇ। 25,000 ਰੁਪਏ ਦੀ 30,000 ਰੁਪਏ ਦੀ ਰੇਹੜੀ ਹੈ, ਉਹਨਾਂ ਨੂੰ ਤੁਸੀਂ ਇਸ ਤਰ੍ਹਾਂ ਤੋੜਿਆ, ਕਿਸੇ ਨਾਲ ਸਵਾਬ ਦਾ ਕੰਮ ਹੈ। ਕਬਰਸਤਾਨ ਬਣਾ ਦਿੱਤਾ ਭਾਜੀ, ਤੁਸੀਂ ਜਾ ਕੇ ਦੇਖੋ। ਹੁਣ 25,000 ਰੁਪਇਆ ਤੁਹਾਡੇ ਕੋਲ ਫੜ ਕੇ ਮੈਂ ਰੇਹੜੀ ਬਣਾਈ ਹੈ, ਤੇ ਹੁਣ ਉਹ ਤੁਸੀਂ ਰੇਹੜੀ ਚੁੱਕ ਕੇ ਲਾਈ ਉਹ ਮੈਂ 25,000 ਰੁਪਇਆ ਕਰਜ਼ਾ ਕਿਸ ਤਰ੍ਹਾਂ ਲਾਵਾਂ ਤੇ ਮੈਂ ਅੱਗੋਂ ਕਮਾਵਾਂ ਕਿਤੋਂ? ਬਿਜਲੀ ਦਾ ਬਿੱਲ ਮਹੀਨਾ ਹੋਈ ਜਾਵੇ, ਇੱਕ ਦਿਨ ਉੱਤੇ ਹੋਈ ਜਾਵੇ, ਅਗਲੇ ਤਾਰਾਂ ਕੱਟਣ ਆ ਜਾਂਦੇ। ਅੱਛਾ, ਤੁਹਾਡੀ ਵੀ ਰੇੜੀ ਤੋੜੀ ਇਹਨਾਂ ਨੇ? ਸਰ ਜੀ ਕਿੰਨੀਆਂ ਦਫਾ ਲੈ ਗਏ ਨੇ, ਸਟੂਲ ਲੈ ਗਏ ਨੇ। ਹੁਣ ਇਹ ਵੀ ਕਿਸੇ ਕੋਲ ਲੈ ਕੇ ਬਾਜ਼ਾਰ ਚੋਂ ਸਟੂਲ ਲਿੱਤਾ ਤੇ ਖੜੇ ਹੋਏ ਆ ਪਲਾਸਟਿਕ ਦਾ ਸਟੂਲ। ਉਹਦੇ ਉੱਤੇ ਵੀ 50 ਦਫਾ ਉਹ ਕਾਰਪੋਰੇਸ਼ਨ ਵਾਲੇ ਇੱਧਰ ਜਾ ਰਹੇ, ਧਿਆਨ ਰੱਖਣਾ ਪੈਂਦਾ। ਇੱਧਰ ਧਿਆਨ ਰੱਖੀਏ ਤੇ ਕੰਮ ਕਿਤੋਂ ਕਰੀਏ? ਕੀ ਕਹਿ ਰਹੇ ਹੋ? ਅੱਛਾ, ਮੈਂ ਵੀ ਹਕੂਮਤ ਨਾਲ ਅਪੀਲ ਕਰਾਂਗਾ, ਬਲਕਿ ਅਕਸਰ ਹਰ ਦਫਾ ਹੀ ਕਹੀਦਾ ਕਿ ਕੰਮ ਤੁਸੀਂ ਬਹੁਤ ਅੱਛਾ ਕਰਵਾ ਰਹੇ ਹੋ, ਹਰ ਬੰਦਾ ਤਾਰੀਫ ਕਰੇਗਾ, ਇਨਫਰਾਸਟ੍ਰਕਚਰ ਤੇ ਬੜਾ ਕੰਮ ਹੋ ਰਿਹਾ, ਲੇਕਿਨ ਗਰੀਬ ਆਦਮੀ ਦਾ ਜ਼ਰੂਰ ਸੋਚੋ, ਸਫੇਦ ਪੋਸ਼ ਤਬਕੇ ਦਾ ਜ਼ਰੂਰ ਸੋਚੋ, ਜਿਹੜੇ ਛੋਟੇ ਛੋਟੇ ਸਟਾਲ ਲਗਾਉਂਦੇ ਨੇ ਉਹਨਾਂ ਬਾਰੇ ਜ਼ਰੂਰ ਸੋਚੋ। ਖਾਲੀ ਆ ਕੰਮ ਨੇ ਨਹੀਂ ਚਟਣਾ, 25-30 ਸਾਲ ਨੇ ਸਰ। ਗਾਹਕ ਨੇ ਆਣ ਕੇ ਇਹਨੂੰ ਨਹੀਂ ਚਟਣਾ, ਬਿਲਕੁਲ ਇਹਨੂੰ ਵੀ ਵੇਖਣਾ ਸੀ, ਇਹਨੂੰ ਵੀ ਵੇਖਣਾ। ਚਲੇ ਉਹਨਾਂ ਦੇ ਸਾਡੇ ਨਾਲ ਸਿਲਾ ਰਹਿਮੀ ਕੀਤੀ, ਅੱਲਾਹ ਪਾਕ ਇਹਨਾਂ ਦੇ ਹਾਲਤ ਰਹਿਮ ਫਰਮਾਏ। ਹਕੂਮਤ ਦੇ ਮਾੜੇ ਬੰਦੇ ਨੇ ਵੀ ਸਿਲਾ ਰਹਿਮੀ ਕਰੇ ਯਾਰ। ਐਲਡੀ ਵਾਲਿਆਂ ਨੂੰ ਕੋਈ ਬੱਸ ਕਰ ਦੇ, ਪੀਰ ਵਾਲਿਆਂ ਨੂੰ ਕੋਈ ਤੁਹਾਡੀ ਮਿਹਰਬਾਨੀ ਬੱਸ। ਅਸੀਂ ਤੇ ਆਪਣੇ ਅੱਗੇ ਲਾ ਕੇ ਚੋਰ ਬੈਠੇ ਆ। ਇਹ ਸਾਡੀ ਹੁਣ ਹਵਾਈ ਰੋਟੀ ਹੈ, ਲਾਗੇ ਲਾਗੇ ਨਾ ਲੱਗੀ ਨਾ ਲੱਗੀ। ਉਹ ਆ ਕੇ ਡਰ ਕੇ ਨੱਸ ਗਏ, ਅੱਧੇ ਘੰਟੇ ਬਾਅਦ ਫੇਰ ਬਹਿ ਗਏ, ਫੇਰ ਆ ਕੇ ਫੇਰ अस्सलाम वालेकुम भैया। वालेकुम अस्सलाम। बड़ा सोहना हो गया इचरा बाजार, बहुत तारीखी बाजार बन गए। अच्छी चीज़ उन्होंने कर दी, सारा मेंटेन करके ना रेवेन्यू अच्छा कर दिया। उम्मीद है इससे गाँव से भी फर्क पड़ेगा।
अच्छा, लोग वगैरह आ रहे हैं आजकल इतने वावा? लोग आवाम का है मतलब रश, कुछ दूर से देखने आ रहे हैं। जो वीडियो टिकटॉक पर चलती है ना, हाँ तो जिस कस्टमर को पता चलता है वो बेशक कुछ ले ना ले, विजिट लाजमी करने के लिए आ रहे ठीक है। फिरन टुरन वाले ज़्यादा हो गए ने इतने होते हैं। फिर उन्होंने ज़्यादा हो गए ना, देखने वाले विंडो शॉपिंग वाले ज़्यादा हो गए। हाँ ज़्यादा हो गए। हाले मजीद फर्क कुछ मरम चलते पे ना, इंशाल्लाह उम्मीद है बेहतर हो जाएगा। अच्छा, मुकम्मल कितों तक हो जाएगा बाजार? हाले कुछ पता नहीं है, हाले आगे काफ़ी काम होने लगा है, अच्छा, आगे काफ़ी काम हो रहा है। मेरे हाली इफ्तिताह भी होना है मेरे ख्याल बाजार का। नहीं इस चीज़ का नहीं पता है, इफ्तिताह वगैरह तो नाल है, इलेक्शन हो रहे हैं, ठीक है इफ्तिताह का कोई सीन नहीं है। ठीक है। ਤੁਸੀਂ ਕੀ ਸਮਝਦੇ ਓਵਰਆਲ ਕੰਮ ਅੱਛਾ ਹੈ ਬਾਜ਼ਾਰ ਸਾਫ ਸੁਥਰਾ ਹੋ ਗਿਆ ਸਾਫ ਸੁਥਰਾ ਹੋ ਗਿਆ ਬਾਜ਼ਾਰ ਦੇ, ਪਤਾ ਲੱਗਦਾ ਹਰ ਦੁਕਾਨਦਾਰ ਅੱਛਾ ਲੱਗਦਾ ਬੈਠਾ ਜੱਜਦਾ ਪਿਆ ਤੇ ਅੱਛਾ ਹੋ ਗਿਆ, ਬਿਹਤਰ ਹੋ ਗਿਆ। ਤੇ ਦੂਸਰਾ ਸੁਣਿਆ ਕਿਰਾਏ ਵੀ ਵੱਧ ਗਏ ਨੇ ਇਸ ਤੋਂ ਬਾਅਦ? ਮੈਂ ਵੀ ਸੁਣਿਆ ਹੀ ਹੈ ਇਹ। ਅੱਛਾ, ਤੁਹਾਡਾ ਨਹੀਂ ਹਾਲੀ ਕਨਫਰਮ ਨਹੀਂ ਹੈਗਾ, ਲੇਕਿਨ ਪਏਗਾ ਫਰਕ, ਕਿਉਂਕਿ ਜਿਹੜੇ ਮਾਲਕ ਹੈ ਉਹਨਾਂ ਨੂੰ ਪਤਾ ਲੱਗਾ ਕੰਮ ਵੱਧ ਗਿਆ, ਫਿਰ ਉਹਨਾਂ ਨੇ ਵੀ ਕਿਰਾਇਆ ਵਧਾਉਣਾ। ਚਲੋ ਅੱਲਾ ਕਰੇ ਥੋੜਾ ਬਾਜ਼ਾਰ ਸੋਹਣਾ ਹੋਣ ਨਾਲ ਤੁਹਾਡਾ ਕੰਮ ਕੰਮ ਹੋ ਜਾਵੇ, ਕਿਰਾਏ ਦੀ ਖੈਰ, ਕੰਮ ਚੱਲਣਾ ਚਾਹੀਦਾ ਬਸ, ਇਹ ਹੈਗੀ ਮੁੱਤਸੀ ਦੀ ਗੱਲ। ਕੰਮ ਚੱਲੇਗਾ, ਕਿਰਾਇਆ ਫੀਲ ਨਹੀਂ ਹੋਣਗੇ। ਜੀ ਭਾਈਜਾਨ, ਬਾਜ਼ਾਰ ਮਾਸ਼ਾਅੱਲਾ ਬੜਾ ਸੋਹਣਾ ਹੋ ਗਿਆ ਤੁਹਾਡਾ। ਜੀ ਹੈ ਚੀਫ ਮਿਨਿਸਟਰ ਸਾਹਿਬ ਦੀ ਮਿਹਰਬਾਨੀ ਹੈ। ਉਹਨਾਂ ਨੇ ਸਾਡੇ ਤੇ ਬਹੁਤ ਆਪਣਾ ਕਹਿ ਲਓ ਕਿ ਖੁਸ਼ੀ ਤੋਜਾ ਦਿੱਤੀ ਹੈ। ਬਾਜ਼ਾਰ ਪਹਿਲੇ ਬਹੁਤ ਕਹਿ ਲਓ ਕਿ ਬੁਰੀ ਹਾਲਤ ਵਿੱਚ ਹੈਗਾ ਸੀ। ਇੱਥੇ ਸੀਵਰੇਜ ਦਾ ਬਹੁਤ ਮਸਲਾ ਸੀ, ਵਾਇਰਿੰਗ ਦਾ ਬਹੁਤ ਮਸਲਾ ਸੀ, ਬਿਜਲੀ ਦੀ ਜਿਹੜੀ ਸੀ ਉਹ ਬਹੁਤ ਤਾਰਾਂ ਬਹੁਤ ਲਟਕਦੀਆਂ ਵਗੈਰਾ ਸਨ। ਉਸ ਤੋਂ ਬਾਅਦ ਮਰੀਨ ਨਵਾਜ਼ ਸਾਹਿਬਾਂ ਨੇ ਖੁਸ਼ੀ ਆਪਣੀ ਤੋਜਾ ਦੇ ਕੇ ਬਾਜ਼ਾਰ ਦੇ ਉੱਤੇ ਕਾਫੀ ਮਿਹਨਤ ਕੀਤੀ ਹੈ ਤੇ ਇਹਦੇ ਡਿਵੈਲਪਮੈਂਟ ਦੇ ਉੱਤੇ, ਤੇ ਵਾਇਰਿੰਗ ਅੰਡਰਗਰਾਉਂਡ ਹੋ ਗਈ ਹੈ, ਬਾਜ਼ਾਰ ਦੀ ਰੈਨੋਵੇਸ਼ਨ ਕਾਫੀ ਹੋਈ ਹੈ। ਉਸ ਬਾਅਦ ਹੁਣ ਜਿਹੜਾ ਥੋੜ੍ਹੇ ਬਹੁਤ ਮਸਾਇਲ ਰਹਿ ਗਏ ਨੇ, ਇਹ ਜਿਹੜੇ ਲੜਕੇ ਵਗੈਰਾ ਬਾਹਰ ਖੜੇ ਹੁੰਦੇ ਨੇ, ਇਹ ਜਿਹੜੀ ਪੁਟਿੰਗ ਕਰਦੇ ਨੇ ਲੇਡੀਜ਼ ਨੂੰ, ਇਹਦੇ ਉੱਤੇ ਕਾਫੀ ਤੋਜਾ ਦੀ ਜ਼ਰੂਰਤ ਹੈ ਹੁਣ। ਠੀਕ ਹੈ। ਵੈਸੇ ਤਾਂ ਬਾਜ਼ਾਰ ਥੋੜਾ ਖੁੱਲਾ ਹੋ ਗਿਆ, ਹਾਂ, ਬਾਜ਼ਾਰ ਮਾਮਲਾ ਠੀਕ ਹੋ ਜਾਣਗੇ ਜ਼ਰਾ। ਖੁੱਲ੍ਹੇ ਹੋਣ ਦੀ ਵਜ੍ਹਾ ਉਸ ਤੋਂ ਇਲਾਵਾ ਵੀ ਲੜਕੇ ਹੋਟਿੰਗ ਕਰਦੇ ਨੇ, ਇਹਦੇ ਉੱਤੇ ਤੋਜਾ ਦੀ ਜ਼ਰੂਰਤ ਹੈ, ਠੀਕ ਹੈ ਬਿਲਕੁਲ। ਕਿਉਂਕਿ ਉਹਦੀਆਂ ਤਾਂ ਕਸਟਮਰ ਕਾਫੀ ਘੱਟਦਾ ਹੈ, ਕਿਉਂਕਿ ਅੱਛੀ ਫੈਮਿਲੀਜ਼ ਆਉਣਾ ਪਸੰਦ ਨਹੀਂ ਕਰਦੀਆਂ। ਬਾਜ਼ਾਰ ਤੇ ਖੁੱਲਾ ਹੋ ਗਿਆ ਹੈ, ਇਹ ਤੇ ਤਜਾਵਜ਼ਾਤ ਦੇ ਚੇਗਾ, ਤਜਾਵਜ਼ਾਤ ਦੇ ਖਿਲਾਫ ਪ੍ਰੈਸ਼ਨ 2 ਸਾਲ ਤੋਂ ਹੋ ਰਿਹਾ ਹੈ। ਹੁਣ ਤੇ ਬਾਹਰ ਕੋਈ ਨਹੀਂ ਲਗਾਉਂਦਾ, ਨਾ ਕੋਈ ਸੂਟ ਵਗੈਰਾ, ਨਾ ਕੋਈ ਚੀਜ਼, ਨਾ ਡਿਸਪਲੇ ਤੇ ਕੋਈ ਆਉਂਦਾ ਹੈ। ਇਹਦੇ ਤੇ ਪੈਰਾ ਫੋਰਸ ਕਾਫੀ ਹੱਦ ਤੱਕ ਅਮਲ ਕਰਾ ਰਹੀ ਹੈ। ਹੁਣ ਇਹ ਹੋਟਿੰਗ ਦਾ ਮਾਮਲਾ, ਉਹਦੀਆਂ ਤੋਂ ਹੁਣ ਇੰਨਾ ਪੈਸਾ ਲਗਾਉਣ ਦੇ ਬਾਵਜੂਦ ਵੀ ਕਸਟਮਰ ਨਾ ਆਵੇ, ਫਿਰ ਤੇ ਇਹ ਸੋਚਣਾ ਚਾਹੀਦਾ ਇਹਦੇ ਬਾਰੇ 'ਚ। ਅੱਛਾ, ਕਸਟਮਰ ਨੂੰ ਇੱਥੇ ਵੈਸੇ ਆਣਾ ਵੀ ਚਾਹੀਦਾ, ਔਰ ਮੇਰੇ ਖਿਆਲ 'ਚ ਲੋਕ ਇੱਥੇ ਆ ਵੀ ਰਹੇ ਨੇ ਬੜੀ ਤਾਦਾਦ 'ਚ, ਦੇਖਣ ਆ ਰਹੇ ਨੇ, ਬੜਾ ਪਿਆਰਾ ਇਹ ਤੇ ਬਾਜ਼ਾਰ ਦੇਖਣ ਹੈ। ਆ ਰਹੇ ਨੇ ਨਾ। ਉਸ ਤੋਂ ਪਹਿਲੇ ਅੱਜ ਤੋਂ 5-6 ਸਾਲ ਪਹਿਲੇ ਬਾਜ਼ਾਰ ਬਹੁਤ ਅੱਛਾ ਸੀ, ਇੱਥੇ ਕਸਟਮਰ ਬੜੀ ਦੂਰੋਂ ਆਉਂਦਾ ਸੀ। ਇਹ ਹੋਟਿੰਗ ਦੀ ਵਜ੍ਹਾ ਤੋਂ ਜਿਹੜੇ ਮੁੰਡੇ ਬਾਹਰ ਖੜੇ ਹੁੰਦੇ, ਉਹਦੀਆਂ ਤੋਂ ਕਸਟਮਰ ਕਾਫੀ ਘਟ ਗਿਆ ਹੈ। ਅੱਛਾ, ਤੁਸੀਂ ਬਾਜ਼ਾਰ ਵਾਲਿਆਂ ਨੇ ਕੋਈ ਇੰਤਜ਼ਾਮੀਆ ਨਾਲ ਇਸ ਬਾਰੇ ਗੱਲ ਕੀਤੀ? ਇੰਤਜ਼ਾਮੀਆ ਦੇ ਨਾਲ ਕੀ ਗੱਲ ਕਰਨੀ ਹੈ? ਦੇਖੋ, ਹਰ ਬੰਦਾ ਦੂਸਰਾ ਲੜਨ ਨੂੰ ਪੈਂਦਾ ਹੈ। ਅਸੀਂ ਲੋਕਾਂ ਨੂੰ ਕਾਫੀ ਦਫਾ ਗਾਰਡਾਂ ਨੇ ਵੀ ਕਿਹਾ, ਉਹਨਾਂ ਨੇ ਵੀ ਕਿਹਾ, ਉਸ ਤੋਂ ਬਾਅਦ ਸੁਣਨ ਨੂੰ ਕੋਈ ਤਿਆਰ ਨਹੀਂ ਹੈਗਾ। ਹਰ ਬੰਦਾ, ਅਸੀਂ ਕਿਸੇ ਨੂੰ ਮਨਾ ਨਹੀਂ ਕਰ ਸਕਦੇ। ਇੱਥੇ ਜਿਹੜੇ ਮੁੰਡੇ ਬਾਹਰ ਖੜੇ ਨੇ, ਔਰਤਾਂ ਨੂੰ ਛੇੜਦੇ ਨੇ, ਬੁਰੀਆਂ ਆਵਾਜ਼ਾਂ ਲਗਾਉਂਦੇ ਨੇ, ਜਦੋਂ ਫੈਮਲੀਜ਼ ਆਉਣਾ ਇੱਥੇ ਅਵਾਇਡ ਕਰਦੇ। ਮੈਂ ਖੁਦ ਇੱਥੇ 20-25 ਸਾਲ ਤੋਂ ਬੈਠਾ, ਮੈਂ ਆਪਣੀ ਫੈਮਲੀ ਨਹੀਂ ਇੱਥੇ ਲਿਆਵਾਂਗਾ, ਕਿਉਂਕਿ ਬੁਰੀਆਂ ਆਵਾਜ਼ਾਂ ਲਗਾਉਂਦੇ ਨੇ, ਤਾਂ ਉਹਦੀਆਂ ਤੋਂ ਅੱਛਾ ਨਹੀਂ ਲੱਗਦਾ। ਕਸਟਮਰ ਇਹਦੀਆਂ ਤੋਂ ਬਹੁਤ ਘਟਿਆ ਬਾਜ਼ਾਰ ਦਾ। ਇੰਨਾ ਪੈਸਾ ਲਗਾਉਣ ਦੇ ਬਾਵਜੂਦ ਹੀ ਤੁਹਾਨੂੰ ਬਿਜ਼ਨਸ ਨਾ ਮਿਲੇ, ਇੱਥੇ ਬੈਠਣ ਦਾ ਫਾਇਦਾ ਕੋਈ ਨਹੀਂ ਹੈਗਾ। ਠੀਕ ਹੋ ਗਿਆ। ਅੱਛਾ, ਇਹ ਵੈਸੇ ਤੁਸੀਂ ਨਾਜ਼ਰੀਨ ਸੁਣ ਰਹੇ ਹੋ, ਇਹ ਇੱਕ ਵੱਡਾ ਮੁੱਦਾ ਇਹਨਾਂ ਨੇ ਚੁੱਕਿਆ ਇੱਥੇ ਕਿ ਜਿਹੜੇ ਹੋਟਿੰਗ ਕਰਦੇ ਨੇ, ਲੜਕੀਆਂ ਨੂੰ ਤੰਗ ਕਰਦੇ ਨੇ, ਇੰਤਜ਼ਾਮੀਆਂ ਨੂੰ ਚਾਹੀਦਾ ਉਹਨਾਂ ਦੇ ਖਿਲਾਫ ਵੀ ਕੋਈ ਐਕਸ਼ਨ ਲਵਣ ਕਿ ਜਿਹੜੀਆਂ ਬੱਚੀਆਂ ਨੇ ਜਾਂ ਬੇਟੀਆਂ ਨੇ ਬਾਜ਼ਾਰਾਂ 'ਚ ਆਉਂਦੀਆਂ ਨੇ, ਉਹ ਕਮ ਅਜ਼ ਕਮ ਇੱਥੇ ਡਰ ਮਹਿਸੂਸ ਨਾ ਕਰਨ, ਉਹਨਾਂ ਨੂੰ ਇੱਥੇ ਕੋਈ ਤਹਫੁਜ਼ ਮਿਲੇ ਬਾਜ਼ਾਰ 'ਚ। ਬਾਬਾ ਜੀ, ਬਾਜ਼ਾਰ ਬੜਾ ਸੋਹਣਾ ਬਣ ਗਿਆ, ਕੀ ਕਹੋਗੇ? ਜੀ ਬਿਲਕੁਲ ਜੀ, ਬਾਜ਼ਾਰ ਤੇ ਬੜਾ ਖੂਬਸੂਰਤ ਬਣ ਗਿਆ, ਪਰ ਬਾਜ਼ਾਰ ਦੀ ਡੈਕੋਰੇਸ਼ਨ ਨੇ ਖੰਭਿਆਂ ਨੇ ਖਰਾਬ ਕਰ ਛੜੀ। ਅੱਛਾ, ਆ ਇਹ ਖੰਭੇ ਪਹਿਲਾਂ ਵੀ ਆਏ, ਹਾਂ, ਲੇਕਿਨ ਬਾਜ਼ਾਰ ਬਹੁਤ ਖੂਬਸੂਰਤ ਬਣਿਆ, ਲੇਕਿਨ ਇਹ ਖੰਭਿਆਂ ਨੇ ਖੂਬਸੂਰਤੀ ਬਾਜ਼ਾਰ ਦੀ ਖਤਮ ਕੀਤੀ ਹੈ। ਅਗਰ ਇਹ ਖੰਭੇ ਪੱਟੇ ਜਾਣ, ਇਹ ਸਾਰੀਆਂ ਤਾਰਾਂ ਜਿਹੜੀਆਂ ਨਾ ਜ਼ਮੀਨ ਤੋਂ ਲੈ ਜਾਓ ਨਾ, ਪਿੱਛੋਂ ਜੇ ਜ਼ਮੀਨ ਤੋਂ ਲਾਇਆ ਇਹਨੇ, ਦੇਖੋ ਵੀ ਜ਼ਮੀਨ ਤੋਂ ਕਰਨ ਨਾਲ ਇਹ ਖੰਭੇ ਜਿਹੜੇ ਨੇ ਬਾਜ਼ਾਰ ਦੀ ਡੈਕੋਰੇਸ਼ਨ ਖਰਾਬ ਕਰ ਛੜੀ। ਤੁਸੀਂ ਚਾਹੁੰਦੇ ਜੇ ਬਿਲਕੁਲ ਪਰਫੈਕਸ਼ਨ ਹੋਣੀ ਹਾਂ ਚਾਹੀਦੀ ਹੈ? ਬਿਲਕੁਲ, ਇਹ ਖੰਭੇ ਨਜ਼ਰ ਹੀ ਨਾ ਆਉਣ, ਫਿਰ ਬਾਜ਼ਾਰ ਵੀ ਖੂਬਸੂਰਤ ਲੱਗੇ। ਨਹੀਂ, ਵੈਸੇ ਅੱਗੇ ਨਾਲੋਂ ਤਾਂ ਬੜਾ ਸੋਹਣਾ ਹੋ ਗਿਆ ਅੱਗੇ ਬਾਜ਼ਾਰ। ਨਾਲੋਂ ਸੋਹਣਾ ਹੋ ਗਿਆ, ਉਹ ਤੇ ਮਿੰਟ ਪਹਿਲਾਂ ਖੂਬਸੂਰਤ ਹੋ ਗਿਆ, ਠੀਕ ਹੈ। ਲੇਕਿਨ ਇਹ ਖੰਭਿਆਂ ਨੇ ਡੈਕੋਰੇਸ਼ਨ ਜਿਹੜੀ ਹੈ ਨਾ ਖਰਾਬ ਕੀਤੀ ਹੈ ਬਾਜ਼ਾਰ ਦੀ। ਇਹ ਖੰਭੇ ਨਹੀਂ ਹੋਣੇ ਚਾਹੀਦੇ, ਸਾਰੀ ਜ਼ਮੀਨ ਤੋਂ ਹੋਣੀ ਚਾਹੀਦੀ ਹੈ। ਬਿਲਕੁਲ ਠੀਕ ਹਾਂਜੀ। ਕਹਿ ਰਹੇ ਹੋ। ਹਾਂਜੀ ਇਹ ਤੁਹਾਡਾ ਪੈਗਾਮ ਅਸੀਂ ਪਹੁੰਚਾ ਜੀ, ਦਿਆਂਗੇ। ਬਿਲਕੁਲ ਜੀ, ਇਹ ਪੈਗਾਮ ਪਹੁੰਚਾਉਣਾ ਚਾਹੀਦਾ। ਤੁਸੀਂ ਇਹ ਦੱਸੋ, ਤੁਸੀਂ ਇੱਥੇ ਕੁਝ ਖਰੀਦਣ ਆਏ ਹੋ ਕਿ ਤਾਜਰ ਹੋ? ਮੈਂ ਇੱਥੇ ਤਾਜਰ ਵੀ ਕੋਈ ਨਹੀਂ ਤੇ ਖਰੀਦਣ ਵੀ ਨਹੀਂ ਆਇਆ। ਮੈਂ ਇੱਥੇ ਬਾਜ਼ਾਰ ਦੇ ਸਮਾਨ ਬਾਜ਼ਾਰ ਦੇ ਵਿੱਚ ਪਾਂਡੀਆਂ ਵਾਲਾ ਕੰਮ ਕਰਨਾ। ਠੀਕ ਹੈ, ਮੈਨੂੰ ਇੱਥੇ 15 ਸਾਲ ਹੋ ਗਏ ਨੇ। ਠੀਕ ਹੈ। ਇੱਥੇ ਵਾਕਈ ਬਿਲਕੁਲ ਖਰਾਬ ਆਇਆ ਸਿਸਟਮ ਸਾਰਾ, ਬਿਜਲੀ ਦਾ, ਤਾਰਾਂ ਦਾ, ਬਾਜ਼ਾਰ 'ਚ ਲਮਕਦੀਆਂ ਰਹੀਆਂ ਤਾਰਾਂ, ਅਸੀਂ ਬੜਾ ਸਿਸਟਮ ਵੇਖਿਆ। ਕੋਈ ਬੰਦਿਆਂ ਦਾ ਭਲਾ ਵੀ ਹੋਇਆ ਹੈ?
ਜਾਂ ਮਹਿੰਗਾਈ ਉਵੇਂ ਹੀ? ਭਲਾ ਗਰੀਬਾਂ ਦਾ ਕੋਈ ਨਹੀਂ ਹੋਇਆ ਤੇ ਅਮੀਰਾਂ ਦਾ ਤੇ ਅੱਗੇ ਹੀ ਭਲਾ ਹੈ ਬਈ। ਇਹ ਹੁਣ ਬਾਜ਼ਾਰ ਖੁੱਲਾ ਹੋ ਗਿਆ, ਬਾਜ਼ਾਰ ਦੇ ਵਿੱਚ ਕਿਸੇ ਮਾੜੇ ਬੰਦੇ ਨੂੰ ਸੌਦਾ ਵੀ ਨਹੀਂ ਵੇਚਣ ਦਿੰਦੇ ਪੇਟ ਚੋਰ ਕੇ। ਠੀਕ ਹੈ। ਇਹ ਜਿਹੜੇ ਪੈਰਾ ਫੋਰਸ ਵਾਲੇ ਨੇ ਫੜ ਲੈਂਦੇ ਨੇ, ਕਮੇਟੀ ਵਾਲੇ ਫੜ ਲੈਂਦੇ ਨੇ, ਜਾਂ ਇਹ ਹੁਣ ਜਿਹੜੀਆਂ ਫੁੱਟ ਪਾੜੀਆਂ ਨੇ ਨਾ, ਇਹ ਫੁੱਟ ਪਾੜੀਆਂ ਸਦਰ ਅਯੂਬ ਦੇ ਟਾਈਮ ਤੇ ਦੁਕਾਨਾਂ ਵਾਲਿਆਂ ਨੂੰ ਫੁੱਟ ਪਾੜੀਆਂ ਦਿੱਤੀਆਂ ਨੇ ਹਕੂਮਤ ਨੇ। ਠੀਕ ਹੈ। ਹੁਣ ਹਕੂਮਤ ਜਿਹੜੀ ਹੈ ਨਾ ਫੁੱਟ ਪਾੜੀਆਂ ਵੀ ਦੁਕਾਨਾਂ ਵਾਲਿਆਂ ਨੂੰ ਨਹੀਂ ਦਿੰਦੀ। ਤੁਸੀਂ ਦੱਸੋ ਕਿੰਨੀ ਕੁ ਦਿਹਾੜੀ ਬਣਾ ਲੈਂਦੇ ਹੋ, ਗੁਜ਼ਾਰਾ ਠੀਕ ਚੱਲ ਰਿਹਾ? ਦਿਹਾੜੀ ਸ਼ੁਕਰ ਅੱਲਾਹ ਪਾਕ ਦਾ, ਕਦੀ 1000 ਬਣ ਜਾਂਦੀ, ਕਦੀ 1500 ਬਣ ਜਾਂਦੀ, ਕਦੀ 2000 ਬਣ ਜਾਂਦੀ। ਅੱਲਾਹ ਪਾਕ ਦਾ ਸ਼ੁਕਰ ਹੈ, ਗੁਜ਼ਾਰਾ ਹੁੰਦਾ ਹੈ ਪਿਆ। ਠੀਕ ਹੋ ਗਿਆ। ਹਾਂਜੀ ਹਾਂਜੀ सर, ਤੁਸੀਂ ਕੀ ਕਹਿਣਾ ਚਾਹੋਗੇ? ਬਾਜ਼ਾਰ ਬੜਾ ਸੋਹਣਾ ਹੋ ਗਿਆ। मरीम नवाज ने बहुत अच्छा काम किया, इसमें कोई दो राय नहीं है। ठीक है। और मेरा ख्याल है कि जो चुंगी मेमदार भी बनना चाहिए हमारा। मैं तो इधर काम करता हूँ इसलिए में, तो हमारा चुंगी मेमदार भी बनना चाहिए। चलो हॉस्पिटल के सामने तो लगे हुए हैं, ये करने का काम हो रहा है, लेकिन चुंगी मेमदार भी बनना चाहिए। सीएम को चाहिए मरीम नवाज को, ये चुंगी मेमदार भी बनना चाहिए। ठीक है। सारे बाजार इसी तरह के हो जाने होने चाहिए। अगर देखें, अगर आप कहते हैं कि इसके 90 करोड़ रुपये लगा हुआ है इस लागत में, अगर फिर दुकानदार से आप 20-20 हज़ार रुपये ले लेते हैं, 800 दुकान है, 1600 दुकान है, 1600 दुकान का 20 हज़ार रुपये के हिसाब से साफ करें ना, हर महीने आप किस्त लगा दें दुकानदार को 2000 या 3000 रुपये महीना, डेवलप करना है, तो ऐसा हो सकता है। अच्छा सर, माशाल्लाह बाजार ਤੁਸੀਂ ਫਿਰ ਰਹੇ ਹੋ, ਬੜਾ ਪਿਆਰਾ ਹੋ ਗਿਆ। ਪਹਿਲੇ ਤੇ ਬਾਜ਼ਾਰ ਦੇ ਬਾਰੇ ਦੱਸੋ ਨਾ, ਕਿਹਦਾ ਲੱਗ ਬਾਜ਼ਾਰ ਰਿਹਾ? ਜੀ ਮੈਂ ਫਸਟ ਟਾਈਮ ਆਇਆ ਇੱਥੇ ਤੇ ਪਹਿਲੇ ਤੋਂ ਬਹੁਤ ਬਿਹਤਰ ਹੋ ਗਿਆ, ਬਹੁਤ ਅੱਛਾ ਹੋ ਗਿਆ। ਠੀਕ ਹੈ। ਤੇ ਨਜ਼ਰ ਆਉਣ ਵਿੱਚ ਜਿਹੜਾ ਨਾ ਇਸ ਤਰ੍ਹਾਂ ਲੱਗ ਰਿਹਾ ਕਿ ਵਾਕਈ ਜਿੱਥੇ ਫੋਰਨ ਵਿੱਚ ਘੁੰਮ ਰਹੇ ਹੋ। ਨਹੀਂ ਨਾ ਲੱਗਦਾ ਕਿ ਪਾਕਿਸਤਾਨੀ ਨਹੀਂ ਜੀ, ਬਾਜ਼ਾਰ ਹੈ? ਬਿਲਕੁਲ ਇਸ ਤਰ੍ਹਾਂ ਨਹੀਂ ਲੱਗ ਰਿਹਾ। ਬਸ ਇਹ ਥੋੜਾ ਜਿਹਾ ਸਫਾਈ ਦਾ ਹੈ ਇਸ਼ੂ ਥੋੜਾ ਜਿਹਾ, ਬਾਕੀ ਨਹੀਂ ਓਵਰਆਲ ਵੈਸੇ ਮੈਂ ਦੇਖ ਰਿਹਾ ਓਵਰਆਲ ਬਹੁਤ ਅੱਛਾ। ਲਾਈਟਿੰਗ ਦਾ ਇੰਤਜ਼ਾਮ, ਫਿਟਿੰਗ ਜਿਹੜੀ ਕੀਤੀ ਹੋਈ ਹੈ ਆਪਣਾ ਇਹਦੀ ਵਾਇਰਾਂ ਦੀ। ਠੀਕ ਹੈ। ਬਾਕੀ ਥਰੂ ਆਊਟ ਜਿਹੜਾ ਲਾਈਟ ਵਗੈਰਾ ਜਿਹੜੇ ਲਾਏ ਨੇ ਇਹਨਾਂ ਨੇ, ਇਹ ਬਹੁਤ ਅੱਛੇ ਲਗਾਏ ਨੇ। ਠੀਕ ਹੈ। ਅੱਛਾ ਸਰ, ਤੁਸੀਂ ਦੇਖ ਰਹੇ ਹੋ ਇਹ ਜੇ ਬਾਜ਼ਾਰ ਤੇ ਬਾਹਰ ਦੇ ਮੁਲਕਾਂ 'ਚ ਹੋਣੇ ਨੇ? ਜੀ ਬਿਲਕੁਲ ਇਸ ਤਰ੍ਹਾਂ ਹੀ ਹੈ, ਇਸ ਤਰ੍ਹਾਂ ਹੀ ਮੈਨੂੰ ਉਸ ਤਰ੍ਹਾਂ ਦੀ ਲੁੱਕ ਆ ਰਹੀ ਹੈ। ਠੀਕ ਹੈ। ਤੁਸੀਂ ਬਾਹਰ ਵੀ ਦੇਖੇ ਨੇ ਬਾਜ਼ਾਰ? ਜੀ ਸ਼ਾਰਜਾ ਦੁਬਈ ਤੋਂ ਹੀ ਆਇਆ ਮੈਂ। ਠੀਕ ਹੈ। ਤੇ ਬਿਲਕੁਲ ਇਸ ਤਰ੍ਹਾਂ ਲੱਗ ਰਿਹਾ ਜਿਸ ਤਰ੍ਹਾਂ ਮੈਂ ਸ਼ਾਰਜਾ 'ਚ ਘੁੰਮ ਰਿਹਾ। ਵਾਹ 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 ਵਾਹ, ਵੈਸੇ ਬਾਜ਼ਾਰ ਲੱਗ ਰਹੇ ਨੇ ਉਸ ਬਿਲਕੁਲ ਤਰ੍ਹਾਂ ਇਸ ਦੇ? ਤਰ੍ਹਾਂ ਦੇ ਲੱਗ ਰਿਹਾ। ਠੀਕ ਹੈ। ਲਾਈਟਿੰਗ ਬਹੁਤ ਅੱਛੀ ਹੈ, ਨੀਟ ਐਂਡ ਕਲੀਨ ਹੋ ਗਿਆ, ਬਾਜ਼ਾਰ ਖੁੱਲਾ ਹੋ ਗਿਆ। ਔਰ ਮੇਰਾ ਖਿਆਲ ਹੈ ਇਨ ਫਿਊਚਰ ਵੀ ਇਸ ਤਰ੍ਹਾਂ ਹੀ ਰਹੇ ਜਿਸ ਤਰ੍ਹਾਂ ਹੈਗਾ। ਅੱਛਾ, ਪੰਜਾਬ ਹੁਕੂਮਤ ਦੇ ਇਸ ਮਨਸੂਬੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਫਿਰ, ਕਿ ਜਿਹੜਾ ਹੈ ਕਿ ਨਵਾਂ ਹੀ ਕੰਮ ਉਹਨਾਂ ਨੇ ਸ਼ੁਰੂ ਕਰ ਦਿੱਤਾ, ਬਾਜ਼ਾਰਾਂ ਨੂੰ ਖੂਬਸੂਰਤ ਬਾਜ਼ਾਰਾਂ ਨੂੰ ਖੂਬਸੂਰਤ ਕਰਨ ਵਾਲਾ ਬਹੁਤ ਅੱਛਾ ਹੈਗਾ, ਲੇਕਿਨ ਜਿਹੜੇ ਇੱਥੋਂ ਬਾਹਰ ਜਿਹੜੇ ਫੇਰੀ ਵਾਲੇ ਛੋਟੇ-ਮੋਟੇ ਦੁਕਾਨਦਾਰ ਨੇ ਉਹਨਾਂ ਨੂੰ ਅਗਰ ਚੁੱਕ ਕੇ ਕਿਸੇ ਹੋਰ ਪਾਸੇ ਸ਼ਿਫਟ ਕਰ ਰਹੇ ਨੇ ਤੇ ਬਹੁਤ ਅੱਛਾ ਹੈਗਾ, ਉਹਨਾਂ ਦੀ ਰੋਜ਼ੀ ਰੋਟੀ ਚੱਲ ਰਹੀ ਹੈ। ਬਿਲਕੁਲ। ਤੇ ਅਗਰ ਉਹਨਾਂ ਨੂੰ ਕਿਸੇ ਹੋਰ ਮਤਲਬ ਬਗੈਰ ਮੁਆਵਜ਼ੇ ਦੇ ਜਾਂ ਬਗੈਰ ਕਿਸੇ ਵਜ੍ਹਾ ਤੋਂ ਉਹਨਾਂ ਨੂੰ ਹਟਾ ਦਿੱਤਾ ਜਾਏਗਾ ਤਾਂ ਉਹਨਾਂ ਦੀ ਰੋਜ਼ੀ ਰੋਟੀ ਦਾ ਬੜਾ ਮਸਲਾ ਹੋ ਜਾਏਗਾ। ਠੀਕ ਹੈ। ਤੇ ਅਗਰ ਇਹ ਚੀਜ਼ ਜਿਹੜੀ ਨਾ ਗਵਰਨਮੈਂਟ ਸੈਟਲ ਕਰਦੀ ਹੈ ਤੇ ਬਹੁਤ ਅੱਛਾ ਹੈਗਾ। ਬਾਜ਼ਾਰ ਇਸ ਤਰ੍ਹਾਂ ਖੁੱਲੇ, ਰੋਡਾਂ ਖੁੱਲੀਆਂ ਸਾਫ਼ ਸੁਥਰੀਆਂ ਨਜ਼ਰ ਆਉਣਗੀਆਂ, ਬਹੁਤ ਚੰਗਾ ਹੈਗਾ। ਠੀਕ ਹੈ। ਅੱਛਾ, ਤੁਸੀਂ ਦੁਬਈ ਤੋਂ ਵਾਪਸ ਆਏ ਹੋ, ਹਾਲਾਤ ਦੀ ਵਜ੍ਹਾ ਤੋਂ ਤਾਂ ਨਹੀਂ ਆ ਗਏ ਜੋ ਅੱਜ ਕੱਲ੍ਹ ਮਾਮਲਾ ਚੱਲ ਰਹੇ ਨੇ, ਜਾਂ ਵੈਸੇ ਹੀ ਵਾਪਸ ਮੈਂ ਵੈਸੇ ਛੁੱਟੀ ਤੋਂ ਆਇਆ ਮੈਂ, ਤੇ ਦੂਜੇ ਉਸ ਤੋਂ ਬਾਅਦ ਹਾਲਾਤ ਜ਼ਰਾ ਖਰਾਬ ਹੋ ਗਏ। ਠੀਕ ਹੈ। ਤੇ ਅੱਜ ਥੋੜੀ ਛੁੱਟੀ ਜਿਹੜੀ ਨਾ ਡਿਲੇ ਹੋ ਗਈ। ਠੀਕ ਹੈ। ਵਾਪਸ ਜਾਓਗੇ? ਵਾਪਸ ਮਾਮਲਾ ਠੀਕ ਨੇ ਜੀ, ਉਧਰ? ਬਿਲਕੁਲ ਮਾਮਲਾ ਵੈਸੇ ਕੁਝ ਲੋਕਾਂ ਦੇ ਮਾਮਲਾ ਖਰਾਬ ਵੀ ਹੋਏ ਨੇ? ਹਾਂ ਹੋਏ ਨੇ, ਐਸੇ ਬਿਜ਼ਨਸ ਬਹੁਤ ਡਾਊਨ ਗਿਆ ਉੱਥੇ। ਤੇ ਇਨਸ਼ਾਅੱਲਾ ਇਨ ਫਿਊਚਰ ਜਿਹੜਾ ਨਾ ਮਾਮਲਾ ਸਹੀ ਹੋ ਨਹੀਂ ਜਾਏਗਾ। ਵੈਸੇ ਚੂੰਕਿ ਸੋਸ਼ਲ ਮੀਡੀਆ ਤੇ ਖਬਰਾਂ ਚੱਲ ਰਹੀਆਂ ਨੇ, ਸਾਹਮਣੇ ਵੀ ਆ ਰਹੀਆਂ ਨੇ, ਕੁਝ ਲੋਕਾਂ ਦੇ ਕੰਮ ਵੀ ਖਤਮ ਹੋਏ ਨੇ, ਉਹਨਾਂ ਨੂੰ ਵਾਪਸ ਵੀ ਭੇਜਿਆ ਗਿਆ ਹੈ। ਤੁਹਾਡੇ ਵੀ ਕੋਈ ਦੋਸਤਾਂ ਨਾਲ ਐਵੇਂ ਹਾਂਜੀ ਹੋਇਆ? ਇਸ ਤਰ੍ਹਾਂ ਹੋਇਆ, ਇਸ ਤਰ੍ਹਾਂ ਹੋਇਆ। ਦੋਸਤਾਂ ਨੂੰ ਵਾਪਸ ਭੇਜਿਆ ਗਿਆ, ਠੀਕ ਹੈ। ਜਾਣਨ ਵਾਲੇ ਲੋਕ ਨੇ ਉਹਨਾਂ ਨੂੰ ਵੀ ਵਾਪਸ ਭੇਜਿਆ ਗਿਆ, ਕਿਉਂਕਿ ਬਿਜ਼ਨਸ ਉੱਥੇ ਬਜਾਏ ਵਧਣ ਦੇ ਘਟਿਆ। ਤੇ ਉਹਨਾਂ ਦੀ ਗਵਰਨਮੈਂਟ ਨੇ ਮਜ਼ੀਦ ਲੋਕਾਂ ਦੇ ਪ੍ਰੈਸ਼ਰ ਨਾ ਪਵੇ ਤੇ ਉਹਨਾਂ ਨੇ ਉਸ ਤਰ੍ਹਾਂ ਉਹਨੇ ਸੌਰਟ ਆਊਟ ਕੀਤਾ ਉਹਨਾਂ ਬੰਦਿਆਂ ਨੇ। ਠੀਕ ਹੈ। ਡਾਊਨ ਸਾਈਜ਼ਿੰਗ ਸ਼ੁਰੂ ਕਰ ਦਿੱਤੀ ਉਹਨਾਂ ਨੇ। ਤੇ ਉਹ ਸੌਰਟ ਆਊਟ ਹੋਇਆ, ਜੋ ਲੇਕਿਨ ਪਾਕਿਸਤਾਨੀਆਂ ਨਾਲ ਜ਼ਿਆਦਾ ਨਹੀਂ ਕਰਨ ਲੱਗ ਪਏ? ਪਾਕਿਸਤਾਨੀਆਂ ਨੇ ਜ਼ਿਆਦਾ ਕਰ ਰਹੇ ਨੇ। ਪਾਕਿਸਤਾਨੀਆਂ ਸਿਰਫ ਇਸ ਦਾ ਥੋੜਾ ਉਹਨਾਂ ਦਾ ਸਿਆਸੀ ਮਾਮਲਾਤ ਆ ਗਏ ਨੇ। ਸਾਡਾ ਝੁਕਾਓ ਜ਼ਰਾ ਈਰਾਨ ਵੱਲੇ ਜ਼ਿਆਦਾ ਸੀ। ਝੁਕਾਓ ਵਾਲੇ ਉਹ ਤਾਂ ਇੱਕ ਅਲੱਗ ਇਸ਼ੂ ਹੈਗਾ। ਗੱਲ ਕਰਨ ਵਾਲੀ ਹੈਗੀ ਕਿ ਇੰਡੀਆ ਵੀ ਤਾਂ ਹੈ, ਇੰਡੀਆ ਵੀ ਤਾਂ ਇੱਕ ਪਾਵਰ ਹੈ, ਉਹਨਾਂ ਦੇ ਬੰਦੇ ਕਿਉਂ ਨਹੀਂ ਕੱਢ ਰਹੇ? ਠੀਕ ਹੈ। ਸਿਰਫ ਪਾਕਿਸਤਾਨੀ ਨਜ਼ਰ ਆ ਰਹੇ ਨੇ। ਨਹੀਂ, ਪਾਕਿਸਤਾਨ ਇਸ ਦਫਾ ਜ਼ਰਾ ਮੌਕਫ ਤੇ ਡਟ ਗਏ ਨੇ ਨਾ। ਹਾਂ, ਤੇ ਉਹ ਅੱਛੀ ਗੱਲ ਹੈ, ਬਹਰਹਾਲ ਅੱਛੀ ਗੱਲ ਹੈ। ਜਿਹੜਾ ਹੁਕੂਮਤ ਜੋ ਕਰ ਰਹੀ ਹੈ ਉਹ ਬਹੁਤ ਅੱਛਾ ਕਰ ਰਹੀ ਹੈ। ਤੇ ਇਸ ਤਰ੍ਹਾਂ ਕੰਟੀਨਿਊ ਕਰੇ ਜਿਸ ਤਰ੍ਹਾਂ ਈਰਾਨ ਦੇ ਮਾਮਲਾਤ ਦੇ ਵਿੱਚ ਪਾਕਿਸਤਾਨ ਆਇਆ ਹੈ। ਤੇ ਬਾਕੀ ਦੁਨੀਆ ਨੂੰ ਵੀ ਚਾਹੀਦਾ ਹੈ ਕਿ ਸਾਡੇ ਕਸ਼ਮੀਰ ਦੇ ਮਾਮਲੇ ਦੇ ਵਿੱਚ ਤੇ ਅਫਗਾਨਿਸਤਾਨ ਦੇ ਮਾਮਲੇ 'ਚ ਵੀ ਸਾਡੀ ਮਦਦ ਕਰਨ। ਬਿਲਕੁਲ ਠੀਕ ਕਹਿ ਰਹੇ ਹੋ। ਬਜਾਏ ਇਸ ਦੇ ਕਿ ਉਹ ਸਿਰਫ ਗੱਲੀ ਬਾਤੀ ਕਰਨ, ਗੱਲੀ ਬਾਤੀ ਨਹੀਂ ਚਾਹੀਦਾ, ਉਹਨਾਂ ਲਈ ਕੋਈ ਸਟੈਪ ਚੁੱਕਣ ਤੇ ਫਿਰ ਇਹ ਜਿਹੜਾ ਮਾਮਲਾ ਜਿਹੜੇ ਨਾ ਹੱਲ ਹੋ ਜਾਣਗੇ। ਠੀਕ ਹੋ ਗਿਆ। ਅੱਛਾ ਨਾਜ਼ਰੀਨ,
ਜਿਹੜੇ ਲੋਕ ਬਾਹਰ ਦੇ ਮੁਲਕਾਂ 'ਚ ਰਹਿੰਦੇ ਨੇ ਉਹ ਵੀ ਇਸ ਬਾਜ਼ਾਰ ਦੀ ਤਾਰੀਫ ਕਰ ਰਹੇ ਨੇ ਕਿ ਲੱਗਦਾ ਹੀ ਨਹੀਂ ਕਿ ਕੋਈ ਪਾਕਿਸਤਾਨੀ ਬਾਜ਼ਾਰ ਹੈ। ਲੇਕਿਨ ਇੱਕ ਚੀਜ਼ ਮਰੀਮ ਨਵਾਜ਼ ਸਾਹਿਬਾ ਨੂੰ ਔਰ ਇੰਤਜ਼ਾਮੀਆ ਨੂੰ ਮੈਂ ਇਹ ਕਹਿਣਾ ਚਾਹਾਂਗਾ ਕਿ ਆਮ ਆਦਮੀ ਦੇ ਸਟਾਲ ਨੇ ਜਿਹੜੇ ਸਫੇਦ ਪੋਸ਼ ਤਬਕਾ ਜਿਹੜਾ ਕੰਮ ਕਰਦਾ ਸੀ ਉਹਨਾਂ ਨੂੰ ਜਾਂ ਕੋਈ ਮੁਤਬਾਦਲ ਜਗ੍ਹਾ ਦਿੱਤੀ ਜਾਵੇ ਜਾਂ ਉਹਨਾਂ ਦੇ ਬਾਰੇ ਕੋਈ ਅੱਛਾ ਇੰਤਜ਼ਾਮ ਕੀਤਾ ਜਾਏ ਕਿ ਉਹ ਆਪਣਾ ਰੋਜ਼ਗਾਰ ਕਮਾ ਸਕਣ। ਇਹ ਇਸ਼ੂ ਰਹਿਣਾ ਹੀ ਰਹਿਣਾ, ਤੁਸੀਂ ਜਿੰਨੇ ਅੱਛੇ ਕੰਮ ਕਰ ਲੋਗੇ ਲੇਕਿਨ ਅਗਰ ਕੋਈ ਇੱਕ ਗਰੀਬ ਵੀ ਉੱਥੇ ਮੁਤਾਸਰ ਹੋਏਗਾ ਤੇ ਉਹ ਤੁਹਾਡੇ ਸਾਰੇ ਕੰਮ ਬੇਕਾਰ ਹੋ ਜਾਣਗੇ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਆ, ਦੁਬਾਰਾ ਹਾਜ਼ਰ ਹੋਵਾਂਗੇ। भाईजान बाज़ार माशाल्लाह बड़ा सोना हो गया है, टफ टाइल लग गई है, दुकानों के नाम शाम बड़े अच्छे लग रहे हैं, लाइटिंग भी अच्छी लग रही है। लोगों का रुझान ਵਧਿਆ ਇੱਥੇ ਬਾਜ਼ਾਰ? ਹਲੇ ਤੇ ਨਹੀਂ ਵਧਿਆ ਕਿਉਂਕਿ ਜਿਸ ਟਾਈਮ ਰੁਝਾਨ ਵਧਣ ਦਾ ਟਾਈਮ ਸੀ ਨਾ ਉਸ ਟਾਈਮ ਤੁਹਾਨੂੰ ਪਤਾ ਮੁਹਰਮ ਆ ਗਏ ਨੇ। ਕੁਝ ਥੋੜਾ ਬਹੁਤ ਪਹਿਲੇ ਆਵਾਮ ਨਿਕਲੀ ਸੀ ਦੇਖਣ ਵਾਸਤੇ, ਜਿਵੇਂ ਟਿਕਟੋਕ ਤੇ ਆਵਾਮ ਬਾਜ਼ਾਰ ਦੀ ਥੋੜੀ ਆਵਾਜ਼ ਨਿਕਲੀ ਸੀ ਕਿ ਬੜਾ ਸੋਹਣਾ ਬਣਿਆ। ਕੁਝ ਆਵਾਮ ਨਿਕਲਣਾ ਸ਼ੁਰੂ ਹੋਈ ਸੀ, ਇਹ ਹੁਣ ਮੁਹਰਮਾਂ ਤੋਂ ਬਾਅਦ ਨਿਕਲੇਗੀ ਇਨਸ਼ਾਅੱਲਾ ਆਵਾਮ, ज़्यादा आवाम आएगी देखेगी और फ़ायदा भी हो जाएगा इंशाल्लाह। कुछ फ़ायदा होया भी है दुकानदारों को, कुछ फ़ायदा होर हो जाएगा इंशाल्लाह। अच्छा, कोई दुकानदार तो ये कह रहे हैं कि लाहौर का इस टाइम सब तो सोना बाजार ही है। हाँ जी सर, ये ब्रांड बन गया ना, एक ब्रांड है ना, नाम है ना ब्रांड। पहले नाम बाजार तारा सी ठीक है ना, इतने पानी खड़ा हो जाता सी, काफ़ी मसले मसाइल है बहुत ज़्यादा। कोई ऐसा वैसा मसला नहीं, खूबसूरती चेक करो तो बाजार ਦੇ ਵਿੱਚ एंट्रेंस ਹੋਈਦਾ ਨਾ, ਬਾਜ਼ਾਰ ਚ ਆ ਕੇ ਦੇਖੀਦਾ ਨਾ ਤੇ ਪਤਾ ਲੱਗਦਾ ਕੋਈ ਕਿਸੇ ਬ੍ਰਾਂਡ ਤੇ ਆ ਚੁੱਕਿਆ ਲੱਗ ਰਿਹਾ, ਐਂਡ ਲੱਗਦਾ ਅੱਛਾ ਲੱਗਦਾ। ਪਹਿਲੇ ਇੱਥੇ ਮਿਡਲ ਕਲਾਸ ਤਬਕਾ ਆਉਂਦਾ ਸੀ, ਹੁਣ ਇੱਥੇ ਜ਼ਾਰੀ ਗੱਲ ਹੈ ਜਿੱਡਾ ਸੋਹਣਾ ਬਾਜ਼ਾਰ ਹੋ ਗਿਆ ਇੱਥੇ ਤਾਂ ਲੀਡ ਕਲਾਸ ਵਾਲੇ ਵੀ ਵੜਨਗੇ। ਇੱਥੇ ਨਾ ਪਹਿਲੇ ਜਿਹੜਾ ਹਾਈ ਸਟੈਂਡਰਡ ਦਾ ਕਸਟਮਰ ਹੈ ਸੀ ਨਾ, ਪਹਿਲੇ ਉਹ ਵੀ ਆਂਦਾ ਸੀ। ਉਹ ਕੁਝ ਇੱਥੇ 2 3 4 5 ਐਸੀਆਂ ਹਰਕਤਾਂ ਦੀ ਵਜ੍ਹਾ ਤੋਂ ਨਾ ਕੁਝ ਦੁਕਾਨਦਾਰ ਹਾਈਪਰ ਹੋ ਲਾ ਪਏ, ਉਹਦੀ ਵਜ੍ਹਾ ਤੋਂ ਟੁੱਟ ਗਿਆ ਸੀ ਕਸਟਮਰ। ਕੁਝ ਇੱਥੇ ਜ਼ਿਆਦਾਤਰ ਉਹ ਕੁਝ ਤੰਗ ਵੀ ਸੀ ਬਾਜ਼ਾਰ, ਕੁਝ ਤੰਗ ਸੀ ਬਾਜ਼ਾਰ, ਸਟਾਲ ਵਗੈਰਾ ਲੱਗੇ ਸੀ, ਉਹ ਕੁਝ ਪਰਸ ਵਗੈਰਾ ਨਿਕਲਣ ਲੱਗ ਪਏ ਸੀ ਉਹਨਾਂ ਦੀ ਵਜ੍ਹਾ ਤੋਂ। ਉਹਨਾਂ ਸਾਰੀਆਂ ਚੀਜ਼ਾਂ ਤੋਂ ਬਾਈਕਾਟ ਹੋ ਗਿਆ। ਹੁਣ ਉਹੀ ਜਿਹੜਾ ਅੱਛਾ ਸਟੈਂਡਰਡ ਦਾ ਕਸਟਮਰ ਆ ਉਹ ਦੁਬਾਰਾ ਦੇਖਣ ਵੀ ਆ ਰਿਹਾ ਤੇ ਉਹ ਦੁਬਾਰਾ ਫਿਰ ਐਂਟਰ ਵੀ ਹੋ ਰਿਹਾ ਤੇ ਬਾਜ਼ਾਰ ਦੇ ਵਿੱਚ। ਅੱਛਾ, ਤੁਸੀਂ ਵੀ ਇਸ ਬਾਜ਼ਾਰ ਚੋਂ ਇੰਜੋਏ ਕਰ ਰਹੇ ਹੋ? ਸਾਰੇ ਦੇਖੋ ਅਸੀਂ ਤਾਂ ਬਹੁਤ ਪੁਰਾਣੇ ਗਏ ਇੱਥੇ, ਲੇਕਿਨ ਸਾਨੂੰ ਅੱਛਾ ਲੱਗ ਰਿਹਾ, ਬਹੁਤ ਅੱਛਾ ਫੀਲ ਕਰ ਰਿਹਾ। ਇੱਕ ਨਵੀਂ ਵਾਈਬ ਵੀ ਬਣ ਗਈ ਤੁਹਾਡੀ ਤਾਂ। ਸਰ ਦੇਖੋ ਅਸੀਂ ਪਹਿਲਾਂ ਜਾਈਦਾ ਸੀ ਇੱਥੋਂ ਡਿਫੈਂਸ ਵਾਲੇ ਪਾਸੇ ਜਾਈਦਾ ਸੀ, ਅਸੀਂ ਜਾਈਦਾ ਲਿਬਰਟੀ ਵਾਲੇ ਪਾਸੇ ਜਾਈਦਾ ਸੀ, ਰਾਤ ਨੂੰ ਦੁਕਾਨ ਬੰਦ ਕਰਕੇ ਕਦੀ ਕਿੱਥੇ ਜਾਣਾ ਕਦੀ ਕਿੱਥੇ। ਹੁਣ ਅਸੀਂ ਦੁਕਾਨ ਬੰਦ ਕਰਕੇ ਇੱਥੇ ਖਲੋ ਕੇ ਇੱਥੇ ਇੰਜੋਏ ਕਰਨੇ, ਸਾਡਾ ਆਪਣੀ ਇੱਥੇ ਇੰਜੋਏ ਹੁੰਦੀ ਹੈ। ਅੱਛਾ, ਕੁਝ ਬਾਹਰ ਖਾਣ ਪੀਣ ਵਾਲੇ ਸਟਾਲਾਂ ਦਾ ਵੀ ਕੋਈ ਬੰਦੋਬਸਤ ਕਰ ਰਹੇ ਨੇ? ਹਲੇ ਤੇ ਕੋਈ ਵੀ ਨਹੀਂ, ਹਲੇ ਤੇ ਕਾਰੇ ਹਲੇ ਤੇ ਤੁਹਾਨੂੰ ਪਤਾ ਲਾਕਡਾਊਨ ਹੈ, ਸਮਾਰਟ ਲਾਕਡਾਊਨ ਹੈ, 9 ਵਜੇ ਤੱਕ ਬੰਦ ਹੋ ਜਾਂਦਾ ਹੈ। ਲੇਕਿਨ ਇਹ ਹੈਗਾ ਕਿ ਆਵਾਮ ਬਾਹਰ ਨਿਕਲਦੀ ਹੈ, ਇੱਥੇ ਕੁਝ ਘਰਾਂ ਦੀ ਫੈਮਿਲੀ ਨਿਕਲਦੀ ਹੈ, ਕੁਝ ਲੋਕ ਆਉਂਦੇ ਨੇ, ਇੰਜੋਏ ਕਰਦੇ ਨੇ, ਦੇਖਦੇ ਨੇ, ਕੋਈ ਵੀਡੀਓ ਬਣਾਉਂਦੇ ਨੇ। ਹਲੇ ਸਟਾਲ ਵਗੈਰਾ ਦਾ ਕੋਈ ਸਿਸਟਮ ਨਹੀਂ ਹੈ। ਅੱਛਾ, ਤੁਹਾਡਾ ਇਹ ਜੁੱਤੀਆਂ ਦਾ ਕੰਮ ਹੈ? ਜੀ ਸਾਡਾ ਜੁੱਤੀਆਂ ਦਾ ਤੇ ਜੁਐਲਰੀ ਦਾ ਕੰਮ ਹੈ। ਅੱਛਾ, ਮਹਿੰਗਾਈ ਵਾਵਾ ਹੋ ਗਈ ਹੈ, ਕੁਝ ਲੋਕਾਂ ਦੀ ਕੁਵਤ ਖਰੀਦ ਵੀ ਘਟੀ ਹੈ, ਤੁਹਾਡੇ ਕੰਮ ਤੇ ਕਿੰਨਾ ਕੁ ਫਰਕ ਆਇਆ? ਕੰਮ ਦੇ ਵਿੱਚ ਫਰਕ ਆਇਆ ਕਿਉਂਕਿ ਮਹਿੰਗਾਈ ਦੀ ਵਜ੍ਹਾ ਤੋਂ ਕੰਮ ਦੇ ਵਿੱਚ ਫਰਕ ਆਂਦਾ ਵਾ, ਤਾਂ ਉਹ ਆਇਆ ਵਾ। ਉਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ 25% ਨਹੀਂ 50% ਫਰਕ ਆਇਆ ਹੀ ਆਇਆ, ਕਿਉਂਕਿ ਮਹਿੰਗਾਈ ਜਿਵੇਂ ਪੈਟਰੋਲ ਇੱਕਦਮ ਪਹਿਲੇ ਪਲੱਸ ਹੋਇਆ ਸੀ, ਫਿਰ ਹੋਰ ਪਲੱਸ ਹੋਇਆ, ਉਹ ਤੋਂ ਕੁਝ ਜੰਗ ਵਗੈਰਾ ਤੁਹਾਨੂੰ ਪਤਾ ਲੱਗੀ ਸੀ, ਉਹਦੇ ਮਸਲਾ ਤੋਂ ਕੁਝ ਕਸਟਮਰ ਡਰ ਪੈਂਦਾ। ਅੱਲਾਹ ਦਾ ਸ਼ੁਕਰ ਹੈ ਹੱਲ ਹੋ ਗਿਆ, ਹੱਲ ਹੋ ਗਏ ਨੇ। ਹੁਣ ਕੁਝ ਇਹ ਮੁਹਰਮ ਹੈ ਨਾ, ਮੁਹਰਮ ਦਾਂਗੇ ਇਨਸ਼ਾਅੱਲਾ ਕੰਮ ਦਾ ਰੁਝਾਨ ਨਿਕਲੇਗਾ, ਕੰਮ ਨਿਕਲੇਗਾ ਤੇ ਫਿਰ ਉਹਦੀ ਵਜ੍ਹਾ ਤੋਂ ਫਿਰ ਇਨਸ਼ਾਅੱਲਾ ਅਸੀਂ ਵੀ ਦੁਕਾਨਦਾਰ ਵੀ ਹੈਪੀ ਹੋਣਗੇ ਤੇ ਕਸਟਮਰ ਵੀ ਹੈਪੀ ਹੋਏਗਾ। ਅੱਛਾ, ਮਰੀਮ ਨਵਾਜ਼ ਸਾਹਿਬਾਂ ਨੂੰ 10 ਚੋਂ ਕਿੰਨੇ ਨੰਬਰ ਦਿਓਗੇ ਇਸ ਕੰਮ ਦੇ ਮੁਤਲਕ? ਨਹੀਂ, ਮੈਂ ਦੇਖਿਆ ਸੀ, ਮੈਂ ਇਛਰਾ ਮਾਰਕੀਟ ਵੀ ਦੇਖੀ ਹੈ, ਮੇਰਾ ਬਾਅਦ ਚੱਕਰ ਵਗੈਰਾ ਵੀ ਲਾਦਾ, ਮੈਂ ਕਾਫੀ ਜਗ੍ਹਾ ਦੇ ਲਈ ਸ਼ੇਖਪੁਰਾ ਰੋਡ ਵੀ ਦੇਖ ਲਿਆ। ਮੈਂ ਦੱਸ ਰਹੇ ਨੇ ਸ਼ੇਖਪੁਰਾ ਦੋਸਤ ਰਹਿੰਦੇ ਨੇ, ਉਹ ਵੀ ਬਣ ਰਿਹਾ ਵਾ। ਉਸ ਤੋਂ ਇਲਾਵਾ ਫੈਸਲਾਬਾਦ ਵੀ ਸੁਣਿਆ ਉਹ ਵੀ ਬਣ ਰਿਹਾ ਵਾ, ਲਿਬਰਟੀ ਵੀ ਬਣ ਰਿਹਾ ਵਾ, ਉੱਥੇ ਵੀ ਮੈਂ ਦੇਖਿਆ। ਫਿਰ ਮੈਂ ਚੁੰਗੀ ਕੈਂਚੀ ਦੇ ਵਿੱਚ ਗਿਆ, ਮੈਂ ਉੱਧਰ ਵੀ ਬਣ ਰਿਹਾ ਵਾ। ਕੰਮ ਬਹੁਤ ਸਾਰਾ ਮਰੀਮ ਨਵਾਜ਼ ਸਾਹਿਬ ਕਰਵਾ ਰਹੀ ਹੈ। ਇਸ ਕੰਮ ਦੇ 10 ਦੇ ਵਿੱਚੋਂ ਕਿੰਨੇ ਨੰਬਰ ਦਿਓਗੇ? ਮੈਂ 10 ਦੇ ਵਿੱਚ ਉਹਨਾਂ ਨੂੰ ਇਸ ਕੰਮ ਵਾਸਤੇ ਮੈਂ ਉਹਨਾਂ ਨੂੰ 50 ਤੋਂ ਜ਼ਿਆਦਾ ਨੰਬਰ ਦਵਾਂਗਾ। ਠੀਕ ਹੈ, ਹਾਂਜੀ 50 10 ਤੋਂ 50 ਨੰਬਰ ਦਵਾਂਗਾ ਉਹਨਾਂ ਨੂੰ। अच्छा भाईजान, बाजार बड़ा सोना हो गया है। हाँ जी, प्यारा तो तो हो गया। दुकानदार भी राजी हुए ने? दुकानदार जी राजी क्या होना है, हमने बस जब हमारे काम के दिन थे तब ये बन रहा था, तब कंस्ट्रक्शन हो रही थी इधर सारी, ये अब आपको बना इधर नज़र आ रहा है, तब तो इधर मिट्टी थी सिर्फ, तब हमारे दिन ज़ाया हुए। और अब अगर जो लोग कह रहे हैं कि अब काम बेहतर हो गया, तो अब तो बिल्कुल भी कुछ भी नहीं बेहतर हुआ भाई, सीधी सी बात है। लोग आते हैं बस बाजार देखते हैं चले जाते हैं, काम में कोई फ़र्क नहीं फिलहाल रहा है। और जो हमारे काम के दिन थे वो इधर वेस्ट हो गए, यानी कि जो कंस्ट्रक्शन हो रही थी, ये जो भी था ये। अच्छा, ओवरऑल मतलब काम में थोड़ा नुकसान होया, लेकिन थोड़ी जगह तो अच्छी बन गई ना? नहीं, जगह तो अच्छी बन गई और ठीक है। हूँ पिछले दिनों भाई आए थे मेरे को, वो कहते ये इतने पानी नहीं हों खलोंदा,
ਜਦੋਂ ਬਾਰਿਸ਼ ਹੋ ਰਹੀ ਹੁਣ ਤੁਸੀਂ ਲਾਜ਼ਮੀ ਇੱਧਰ ਆਣਾ, ਤੁਹਾਨੂੰ ਮੈਂ ਪਾਣੀ ਵਿਖਾਵਾਂਗਾ। ਥਰਾ ਹੈਗਾ ਨਾ, ਕਾਰਪੇਟ ਸਾਰਾ ਗਿੱਲਾ ਹੁੰਦਾ ਜੀ ਹਲੇ ਵੀ ਪਾਣੀ ਦਾ, ਲੇਕਿਨ ਅਨਕਰੀਬ ਅੱਛਾ ਵੈਸੇ ਸੀਵਰੇਜ ਦਾ ਵੀ ਉਹਨਾਂ ਨੇ ਕੋਈ ਨਿਜ਼ਾਮ ਤਾਂ ਵਿੱਚ ਬਣਾਇਆ ਹੀ ਹੋਣੇ ਨੇ? ਨਹੀਂ ਬਣਾਇਆ ਹੈਗਾ, ਲੇਕਿਨ ਫਿਲਹਾਲ ਚੱਲਦਾ ਤਾਂ ਨਹੀਂ ਪਿਆ ਨਿਜ਼ਾਮ। ਲੇਕਿਨ ਜਦੋਂ ਜ਼ਿਆਦਾ ਬਾਰਿਸ਼ ਹੁੰਦੀ ਏ ਤੇ ਉਦੋਂ ਇੱਥੇ ਪਾਣੀ ਬਹੁਤ ਹੀ ਜ਼ਿਆਦਾ ਖਲੋ ਜਾਂਦਾ ਹੈ। ਜਦੋਂ ਨੋਰਮਲ ਉਹ ਜਿਹੜਾ ਛੱਟੇ ਛੁੱਟੇ ਹੁੰਦੇ ਨੇ ਉਹ ਫਿਰ ਨਿਕਲ ਜਾਂਦਾ। ਠੀਕ ਹੋ ਗਿਆ। ओवरऑल कुछ महंगाई की वजह तो भी गाहक घटे है, ਤੁਹਾਡਾ ਕੰਮ महंगाई की वजह तो ज़्यादा मुतासर नहीं होया ज़रा? महंगाई की तरफ से तो भाई बहुत ज़्यादा हुआ है। अब आप इधर देखो ना, अब जंग शुरू हुई थी तो पेट्रोल इन्होंने बहुत ज़्यादा एकदम बढ़ाया था, तो अब ये जिधर सुलह हो गई है, पेट्रोल नीचे आया है, तो अब सोच के बाद 300 रुपया कर दिया है। हालांकि इनको और नीचे करना चाहिए, जो इनको पीछे से सस्ता मिल रहा है इनको और नीचे करना चाहिए, लेकिन ये अभी तक नहीं हुआ। हो सकता है अनकरीब बधाई तो लामिया दे तो हो जाए। लगता है पेट्रोल घट जाए, कुछ चीज़ें को बेहतर होनी है। जब बढ़ता है तब खराब तो होती हैं, तो जब कम होता है तब बेहतर भी होनी चाहिए। बाजार सोना बन गया है। हाँ जी। कोई काम के हालात भी अच्छे हुए हाँ ये नहीं हुए अच्छे, वो टाइम लगना 2 महीने से लगना। क्यों की वजह? वजह है कि हर साल ही मंदे आते हैं, ਅਸੀਂ ਸਾਡੀ ਪੂਰੀ ਲਾਈਫ ਲੰਘ ਗਈ ਤੇ ਲੋਕ ਕਹਿੰਦੇ ਮੰਦੇ ਆ ਕੇ ਮੰਦੇ ਜ਼ਿੰਦਗੀ ਦੇ ਨਾਲ ਚੱਲਦੇ ਰਹਿਣੇ ਨੇ। ਇਹ 2 ਮਹੀਨੇ ਐਸੇ ਰਹਿੰਦੇ ਨੇ, ਹਰ ਸਾਲ ਹੀ ਆਉਂਦੇ ਨੇ। ਠੀਕ ਹੈ। ਤੇ ਲੋਕਾਂ 'ਚ ਹੁਣ ਆਇਲ ਕੋ ਮੁਤਾਬਕ ਉਹ ਘਟ ਗਈ, ਉਹ ਅਖਰਾ ਜਾ ਵਧਾ ਰਹੇ ਨੇ ਲੋਕਾਂ ਨੇ ਆਪਣੇ। ਅੱਗੇ ਪਹਿਲੇ ਘਰਾਂ 'ਚ ਇੰਨੇ ਖਰਚੇ ਨਹੀਂ ਹੁੰਦੇ ਸੀ, ਹੁਣ ਹਰ ਬੱਚਾ ਸ਼ਾਮ ਨੂੰ ਬਰਗਰ ਤੇ ਪੀਜ਼ਾ ਬੋਤਲ ਲੈ ਕੇ ਉਹਦਾ ਆਪਣਾ 1000 ਰੁਪਏ ਵੱਖਰਾ ਖਰਚਾ ਹੈ। ਤੇ ਫਿਰ ਮਹਿੰਗਾਈ ਕਿਉਂ ਨਾ ਹੋਵੇ? 30,000 ਰੁਪਏ ਮਹੀਨਾ ਇੱਕ ਬੰਦੇ ਤੇ ਬੋਝ ਪੈਂਦਾ ਹੈ, ਜੋ 3 ਲੱਖ 60,000 ਰੁਪਏ ਸਾਲ ਦਾ ਪਾਉਂਦਾ ਹੈ, ਤਾਂ ਉਹਦੇ ਤੇ ਬੋਝ ਪੈਂਦਾ ਨਾ। ਉਹ ਕਹਿੰਦੇ ਦੁਕਾਨ ਸਾਨੂੰ ਲੋਸ ਹੋ ਗਿਆ, ਲੋਸ ਇਸੇ ਵਿੱਚ ਨਹੀਂ ਹੁੰਦਾ। ਤੁਸੀਂ ਸਾਦੀ ਰੋਟੀ ਵੀ ਖਾ ਸਕਦੇ ਜੀ, ਤੁਸੀਂ 10,000 ਦੀ ਰੋਟੀ ਨਾਲ ਬਣਨਾ ਤਾਂ ਉਹਨਾਂ ਵੀ ਗੋਬਰ ਹੀ ਹੈ, ਤੇ ਚਾਹੇ 100 ਦੀ ਖਾ ਲਓ, अपनी मेहनत का भी ना चलता ही है। अच्छा ओवरऑल बाजार तो सोना हो गया है, की समझते हो ये काम ठीक है हुकूमत? नहीं ठीक है, काम हुकूमत काम अच्छे कर रही है। असल चीज़ छपाशी ने जो काम किया है मुल्क ने ईरान वापस ला, वो बहुत अच्छा काम किया। आसम अलीम ने वो बहुत अच्छा सुलह करवा दी थी, ਇਹ ਸਭ ਤੋਂ ਵੱਡੀ ਨੇਕੀ ਕੀਤੀ। ਠੀਕ ਹੈ ਨਾ, ਉਹਨਾਂ ਨੂੰ ਚਾਹੀਦਾ ਦੂਜੇ ਮੁਲਕਾਂ ਨੂੰ ਜੇ ਇਹਨੇ ਕੰਮ ਕੀਤਾ ਅੱਛਾ ਤੇ ਉਹਨਾਂ ਨੂੰ ਚਾਹੀਦਾ ਸਾਥ ਇਹਨਾਂ ਨੂੰ ਇੰਨਾ ਕੁ ਪੈਸਾ ਦੇਣ ਤਾਂ ਕਿ ਇਹਨਾਂ ਦਾ ਕਰਦਾ ਉੱਠ ਜਾਏ। ਦੇਖੋ ਨਾ, ਜੰਗ ਅਗਰ ਲੱਗਦੀ ਤਾਂ ਅਰਬਾਂ ਡਾਲਰ ਨੁਕਸਾਨ ਹੋਣਾ ਸੀ, ਉਹ ਬਰਦਾਸ਼ਤ ਕਰਨਾ ਸੀ ਕਿਸੇ ਦੇ ਮੁਸਲਮਾਨ ਦਾ। ਇਸ ਕੌਮ ਨੇ ਭਲਾ ਨਹੀਂ ਕਰਨਾ ਦੂਜੇ ਮੁਲਕਾਂ ਨੇ। ਅੱਛਾ ਕੰਮ ਕਿਸੇ ਨੇ ਵੀ ਨਹੀਂ ਆਣਾ ਦੁਨੀਆ 'ਚ ਤੁਹਾਡੇ, ਤੁਸੀਂ ਆਦੇ ਸਿਰ ਤੇ ਹੀ ਕਰਨਾ ਹੈ ਜੋ ਕੰਮ ਆਣਾ। ਅੱਲਾ ਤਾਂ ਇਹ ਤਾਂ ਇੰਤਜ਼ਾਮ ਕੌਣ ਚਲਾਉਂਦਾ ਪਿਆ? ਅੱਲਾ ਚਲਾਉਂਦਾ, ਤੇ ਅੱਲਾ ਕਰਦਾ ਤੇ ਹੁੰਦਾ ਨਾ। ਜੇ ਅੱਲਾ ਨੇ ਇਹਨਾਂ ਦਿਲ 'ਚ ਪਾਇਆ ਤੇ ਕਰਾਇਆ ਨਾ, ਅਗਰ ਨਾ ਕਰਾਉਂਦੇ ਫਿਰ ਤਾਂ ਦਵਾਈ ਲਾਤੀ ਜਾਣੀ ਸੀ। ਇਹ ਨਾ ਤੁਸੀਂ ਕਹੋਗੇ ਉਹ ਐਸੇ ਹੀ ਚੱਲਣਾ, ਅੱਲਾ ਦਾ ਬਦਲ ਦਿੰਦਾ। ਠੀਕ ਹੈ। ਅੱਗੋਂ ਹਾਲਾਤ ਤੁਹਾਨੂੰ ਲੱਗਦਾ ਬਿਹਤਰ ਆਣੀ ਹੋਣ? ਤੁਸੀਂ ਦੇਖੋ ਨਾ, ਜਦੋਂ ਬੱਚੇ ਤੁਸੀਂ 1 ਕਲਾਸ ਪੜ੍ਹੇ, ਫਿਰ 12 ਪੜ੍ਹੀਆਂ, ਫਿਰ 14 ਪੜ੍ਹੀਆਂ, ਤੁਸੀਂ ਆਸਾ ਤੇ ਪੜ੍ਹੇ, ਇੱਕਦਮ 24 ਕਲਾਸ ਦੇ ਨਾ ਪਹੁੰਚ ਗਏ ਤੁਸੀਂ। ਹਾਲਾਤ ਬਦਲ ਜਾਣਗੇ ਇਨਸ਼ਾਅੱਲਾ। ਨਾਮੀਦੀ ਦਾ ਸਭ ਤੋਂ ਵੱਡਾ ਕੁਫਰ ਹੈ। ਅੱਛਾ ਭਾਈਜਾਨ, ਤੁਸੀਂ ਇੱਥੇ ਕੰਮ ਕਰਦੇ ਹੋ? ਬਾਜ਼ਾਰ ਤਾਂ ਬੜਾ ਸੋਹਣਾ ਹੋ ਗਿਆ ਮਾਸ਼ਾਅੱਲਾ ਜੀ, ਬਹੁਤ ਸੋਹਣਾ ਹੋ ਗਿਆ ਜੀ। ਮਜ਼ਾ ਆਉਂਦਾ ਇੱਥੇ ਹੁਣ ਕੰਮ ਕਰਨ ਦਾ? अच्छा हो गया, बाजार है कि चलो हम बाजार अच्छा हो गया तो कस्टमर का रुझान भी अच्छा होएगा, कस्टमर अच्छे तो अच्छा आएगा, बहुत अच्छा काम होएगा। साड़ी तो कोशिश है कि अच्छा होवे काम, बाकी अल्लाह दे हमें जो भी होवे। लोग आ रहे हैं वैसे? हाँ जी माशाल्लाह, बहुत लोग आ रहे हैं आजकल। तो जरा मुहर्रम नहीं तो जरा स्लो है काम, लेकिन यह है कि कस्टमर बहुत आ रहे हैं। ठीक है। नैट से वेख के ना बाजार सारा बहुत कस्टमर आया, तो वीडियो भी बन रही ने, कस्टमर उंज भी आ रहे हैं, शॉपिंग वास्ते भी आ रहे हैं, वैसे विजिट वास्ते भी आ रहे हैं। तो माशाल्लाह बड़ा कस्टमर है, सुकून हो गया बाजार से। ठीक हो गया। कोई मसला ऐसे भी है ने ਜਿਹੜੇ ਰਹਿ ਗਏ ਨੇ ਬਾਕੀ? नहीं फिलहाल तो कोई नहीं नजर आ रहा। फिलहाल तो माशाल्लाह जो काम होया अच्छा होया, बाकी अगे जाके पता लगेगा। अच्छा कोई दुकानदार ये कह रहे हैं कि ਜਦੋਂ ਬਾਰਿਸ਼ ਆਂਦੀ ਹੈ ਤੇ ਪਾਣੀ ਰੁਕ ਜਾਂਦਾ ਹੈ, ਸੀਵਰੇਜ ਦਾ ਸਿਸਟਮ कैसा है? नहीं ਹੁਣ सही है। पहले ਹੁੰਦਾ ਸੀ ਕਿ ਭਾਵੇਂ 2-2 4-4 ਘੰਟੇ ਪਾਣੀ ਖੜੋਤਾ ਰਹਿੰਦਾ ਸੀ, ਹੁਣ ਇਹ ਹੈਗਾ ਕਿ ਅੱਧਾ ਘੰਟਾ ਵੀ ਨਹੀਂ ਲੱਗਦਾ ਤੇ ਬਾਰਿਸ਼ ਦਾ ਪਾਣੀ ਸਭ ਖਤਮ ਹੋ ਜਾਂਦਾ। ਪਹਿਲੇ ਹੁੰਦਾ ਸੀ ਕਿ ਪਾਣੀ ਅੰਦਰ ਵੀ ਆ ਜਾਂਦਾ ਸੀ ਦੁਕਾਨਾਂ ਦੇ ਤੇ ਖੜੋਤਾ ਰਹਿੰਦਾ ਸੀ, ਤੇ ਕਸਟਮਰ ਬੜਾ ਪਰੇਸ਼ਾਨ ਹੁੰਦਾ ਸੀ ਕਿ ਯਾਰ ਇੱਥੇ ਪਾਣੀ ਖਲੋ ਜਾਂਦਾ ਹੈ, ਤੇ ਹੁਣ ਐਸਾ ਕੋਈ ਸਿਸਟਮ ਨਹੀਂ ਹੈ। ਠੀਕ ਹੋ ਗਿਆ। ਅੱਛਾ ਇਸ ਕੰਮ ਤੋਂ ਬਾਅਦ ਵਜ਼ੀਰ ਆਲਾ ਮਰੀਮ ਨਵਾਜ਼ ਸਾਹਿਬਾ ਨੂੰ 10 ਚੋਂ ਕਿੰਨੇ ਨੰਬਰ ਦਿਓਗੇ? ਫਿਲਹਾਲ ਤੇ ਮੈਂ ਉਹਨਾਂ ਨੂੰ 10 ਚੋਂ 9 ਨੰਬਰ ਦਿਆਂਗਾ। ਤੇ ਅੱਛਾ ਕੰਮ ਕੀਤਾ ਨੇ। ਫਿਲਹਾਲ ਤੇ ਸਾਡੇ ਵਾਸਤੇ ਤੇ ਅੱਛਾ। ਦੇਖੋ ਜੀ ਕਸਟਮਰ ਵਾਸਤੇ ਵੀ ਇੱਥੇ ਪਤਾ ਕੀ ਇਹ ਕਸਟਮਰ ਬੜਾ ਪਰੇਸ਼ਾਨ ਹੁੰਦਾ ਜਦੋਂ ਰਸ਼ ਹੁੰਦਾ ਨਾ, ਤਾਂ ਉਹਨਾਂ ਵੇਖ ਲਓ ਮਾਸ਼ਾਅੱਲਾ ਬਾਜ਼ਾਰ ਖੁੱਲਾ ਹੈ। ਜਦੋਂ ਇੱਥੇ ਰਸ਼ ਹੁੰਦਾ ਕਸਟਮਰ ਬੜਾ ਡਿਸਟਰਬ ਹੁੰਦਾ, ਉਹ ਫਿਰ ਕਸਟਮਰ ਆਉਂਦਾ ਨਹੀਂ ਇਸ ਵਜ੍ਹਾ ਤੋਂ ਕਿ ਯਾਰ ਇੱਥੇ ਕੀ ਜਾਈਏ, ਕਸਟਮਰ ਨਹੀਂ ਆਉਂਦਾ, ਕੰਮ ਨਹੀਂ ਹੁੰਦਾ। ਤੇ ਇਹ ਹੈਗਾ ਕਿ ਉਹ ਬਾਜ਼ਾਰ ਖੁੱਲਾ ਹੋਣ ਨਾਲ ਦੁਕਾਨਦਾਰਾਂ ਨੂੰ ਬੜਾ ਅੱਛਾ ਰਿਸਪੌਂਸ ਮਿਲ ਰਿਹਾ, ਕਸਟਮਰ ਈਜ਼ੀ ਹੋ ਕੇ ਆਉਂਦੇ हैं। ठीक हो गया। होंगे। हाँ छोटे बाजार में सोना हो गया? माशाल्लाह बहुत प्यारा बन गया। अच्छा आप क्या करते हो? मैं पढ़ता हूँ। कौन सी क्लास 9th क्लास में। और इधर बाजार क्या कर रहे हो? वैसे ही आया था, पापा की दुकान है ना इधर। अच्छा वैसे फिरने आए हो? वैसे ही फिरने, इधर ही घर है साथ ही गली में। बाजार अच्छा लग रहा है? बहुत माशाल्लाह बड़ा प्यारा बना दिया, खूबसूरत रौनक हो गई। ठीक हो गया। और क्या बनना है आपने बड़े हो गए? अभी कुछ सोचा नहीं। अभी भी नहीं सोचा? 9th में हो गया? डॉक्टर बनेंगे इंशाल्लाह। चलो इंशाल्लाह जी। आओ जी ਅੱਗੇ ਆਓ। ਅੱਛਾ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਮਾਸ਼ਾਅੱਲਾ ਜਿਵੇਂ ਜਿਵੇਂ ਰਾਤ ਹੁੰਦੀ ਜਾ ਰਹੀ ਹੈ ਲਾਈਟਾਂ ਬਲ ਰਹੀਆਂ ਨੇ, ਬਾਜ਼ਾਰ ਬੜਾ ਹੀ ਪਿਆਰਾ ਹੋ ਗਿਆ ਔਰ ਲੋਕ ਬੜਾ ਇੰਜੋਏ ਕਰ ਰਹੇ ਨੇ, ਆਪਣੀ ਫੈਮਲੀਜ਼ ਨਾਲ ਇੱਥੇ ਆ ਰਹੇ ਨੇ।
ਸਿਰਫ ਖਰੀਦਦਾਰੀ ਨਹੀਂ, ਉਹ ਬਾਜ਼ਾਰ ਨੂੰ ਵੇਖਣ ਵੀ ਆ ਰਹੇ ਨੇ। ਔਰ ਕੋਈ ਦੁਕਾਨਦਾਰ ਤਾਂ ਇਹ ਕਹਿ ਰਹੇ ਨੇ ਕਿ ਇਸ ਟਾਈਮ ਇਹ ਲਾਹੌਰ ਦਾ ਜਾਂ ਸ਼ਾਇਦ ਪੰਜਾਬ ਦਾ ਸਭ ਤੋਂ ਖੂਬਸੂਰਤ ਬਾਜ਼ਾਰ ਹੈ। ਆਓ ਮਜ਼ੀਦ ਇੱਥੇ ਲੋਕਾਂ ਨਾਲ ਗੱਲ ਕਰਦੇ ਹਾਂ। अच्छा, आप देख रहे हैं इचरा बाजार बिल्कुल ही बदल गया, अच्छा लग रहा है मंजर? हाँ, बहुत अच्छा लगा जब मैं आई ना, 3 साल बाद आई हूँ। ठीक है, मैं अमेरिका में रहती हूँ ना, ठीक है, तो बहुत अच्छा लगा ये तो ठीक है। पाकिस्तान तो आजकल सुलह करवा रहा है अमेरिका और ईरान की। मैं उस पर बात नहीं करूँगी ना, क्योंकि हम नहीं कर सकते। नहीं, पाकिस्तान के हालात तो अच्छे हो रहे हैं ना, कुछ पूरी दुनिया में इज्जत बन रही है। अच्छे तो मुझे नहीं लगे अच्छे हो रहे हैं। तो छोटे छोटे बच्चे देखे ना आप, सबसे पहले ये छोटे छोटे बच्चे ये क्या कर रहे हैं, इनको देना चाहिए ना कि इनको पढ़ना चाहिए। ये नहीं है कि ये बच्चे बेचारे इधर फिर रहे हैं बाजारों में, इनको कोई पूछने वाला नहीं, ऐसे नहीं होना चाहिए। छोटे छोटे बच्चे हैं, अब किस किस को बंदा दे, मैं तो देती हूँ लोगों को, I mean सबको देना चाहिए, इनको पढ़ाना चाहिए। छोटे छोटे बच्चे हैं, सबसे ये जो बड़ा है ना, ये लॉस है इस मुल्क का, ऐसे नहीं होना चाहिए। हमारे बच्चे माशाल्लाह 15-15 साल के हैं, बड़े बड़े कद हैं उनके, काम नहीं करते, वो पढ़ते हैं। अगर पेरेंट्स के पास पैसे नहीं है तो गवर्नमेंट देती है। तो यहाँ पे भी ये होना चाहिए, ये मुझे बहुत दुख होता है देख के। सो बच्चों के हवाले से यहाँ पे बहुत गलत है। अच्छा, कौन सी ऐसी चीज़ है या ऐसा निज़ाम है जो आप बाहर देखती हैं और चाहती हैं कि पाकिस्तान में भी वैसा हो? देखिए, सबसे पहले तो ये है कि मैं अमेरिका में रहती हूँ, वहाँ पे ये होता है कि अगर एक बंदा है, उसके 4 बच्चे हैं, राइट, सो उसकी इनकम देखी जाती है कि वो कितने पैसे कमाता है, कितना वो रेंट देता है, और या उसके पास फूड के लिए बचते हैं या नहीं। ये गवर्नमेंट का काम है। अगर उसके पास नहीं बचते ना, तो उसको एक कार्ड दिया जाता है, उसमें पैसे होते हैं, उसमें से वो जाके इज्जत से फूड खरीदते हैं। ये नहीं है कि उसको ऐसे गलियों में खड़ा करके आटा चावल दिया जाए, इसमें इंसान की इज्जत नहीं होती। मैं चाहती हूँ कि यहाँ पे भी ऐसा हो। हमारा मुल्क है, मुसलमान मुल्क है, इनको तो जो रूल इनको फॉलो करने चाहिए वो अमेरिका वाले करते हैं, दूसरे लोग करते हैं, क्रिश्चियन लोग करते हैं। तो दुख होता है, ऐसे नहीं होना चाहिए। जी, अस्सलाम वालेकुम सर। वालेकुम अस्सलाम जी। अच्छा सर, तुसी ताजर होए थे? जी अलहमदुलिल्लाह, मैं ताजर भी हाँ ते मैं बाजार दा नायब सदर भी हाँ। ठीक हो गया, माशाल्लाह बाजार बड़ा प्यारा हो गया सर। अलहमदुलिल्लाह जी। ओवरऑल की समझ दो अच्छा काम है हुकूमत दा? तकरीबन ਇਹ ਪ੍ਰਾਪਰਟੀ ਨਾ ਸਾਡੀ ਜੱਦੀ ਹੈਗੀ ਆ, ਜਿੱਥੇ ਅਸੀਂ ਖਲੋਤੇ ਹਾਂ। ਮਾਰਕੀਟ ਆਪਣੀ ਹੈ। ਪਹਿਲੇ ਦੇ ਘਰ ਸਨ, ਮਹੱਲਾ ਸੀ, ਉਸ ਤੋਂ ਫਿਰ ਆਹਿਸਤਾ ਆਹਿਸਤਾ ਕਨਵਰਟ ਹੋਣਾ ਸ਼ੁਰੂ ਹੋਇਆ ਇੱਕ ਬਾਜ਼ਾਰ 'ਚ। ਠੀਕ ਹੈ। ਪ੍ਰੀ ਪਲਾਨਡ ਤੇ ਬਾਜ਼ਾਰ ਹੈਗਾ ਨਹੀਂ ਸੀ, ਹਾਦਸਾਤੀ ਤੌਰ ਤੇ ਬਣਿਆ, ਲੇਕਿਨ ਅਲਹਮਦੁਲਿल्लाह ਹੁਣ ਸੀਐਮ ਸਾਹਿਬਾਂ ਨੇ ਇਹਨੂੰ ਇੱਕ ਪ੍ਰੋਪਰ ਬਾਜ਼ਾਰ ਦੀ ਸ਼ਕਲ ਦੇ ਦਿੱਤੀ ਹੈ। ਠੀਕ ਹੈ। ਬਾਜ਼ਾਰ ਫਿਲਹਾਲ ਤੇ ਬਹੁਤ ਅੱਛਾ ਹੈ, ਅਗਰ ਅਸੀਂ ਇਹਨੂੰ ਸੰਭਾਲ ਸਕੀਏ ਤੇ ਇਸੇ ਤਰ੍ਹਾਂ ਹੀ ਰੱਖ ਸਕੀਏ। ਠੀਕ ਹੈ। अच्छा, ओवरऑल चीज़ां इत्थे ठीक ने? इत्थे कुछ सीवरेज वाला निज़ाम दे लोग शिकायत करते हैं, वो ठीक होया, बेहतर होया? अलहमदुलिल्लाह पहले सीवरेज ਦਾ ਹੀ ਕੰਮ ਹੋਇਆ, ਠੀਕ ਹੈ, ਕਿਉਂਕਿ ਇਹ ਤੇ ਬਹੁਤ ਪਹਿਲੇ ਦੀ ਸੀਵਰੇਜ ਹੈਗੀ ਸੀ, ਪੁਰਾਣੀ ਵਸੀਤਾ ਸਾਰੀ ਸੀਵਰੇਜ ਨਹੀਂ ਹੋਈ ਹੈ। ਬਾਕੀ ਇਹ ਤੁਸੀਂ ਵੇਖ ਰਹੇ ਹੋ ਜਿੰਨੀ ਸਮਿਟਰੀ ਹੈ, ਜੋ ਕੁਝ ਹੈਗਾ ਇਸ ਟਾਈਮ ਅਲਹਮਦੁਲਿल्लाह ਅਸੀਂ ਮੁਤਮਈਨ ਹਾਂ। अच्छा, ਕਿਤੇ ਕੰਮ ਚੱਲ ਰਿਹਾ ਬਾਜ਼ਾਰ ਦਾ? ਓਵਰऑल ਕੰਪਲੀਟ ਕਿਦੋਂ ਹੋ ਜਾਏਗਾ? 60% ਕੰਮ ਹੋਇਆ। ਠੀਕ ਹੈ। ਤੁਸੀਂ ਜਿਸ ਤਰ੍ਹਾਂ ਅੱਗੇ ਜਾਓਗੇ ਨਾ, ਕੰਪਲੀਟ ਹੋਣ ਤੇ ਕਰੀਬ ਹੈਗਾ। ਠੀਕ ਹੈ। ਤੇ ਇਨਸ਼ਾਅੱਲਾ ਬੜਾ ਵੀ ਹੋਗਾ, ਇੱਕ ਮਾਹ ਤੱਕ ਕੰਪਲੀਟ ਹੋ ਜਾਏਗਾ। ਠੀਕ ਹੋ ਗਿਆ। ਅੱਛਾ, ਓਵਰऑल ਬਾਜ਼ਾਰ ਏਡਾ ਪਿਆਰਾ ਹੋ ਗਿਆ, ਲੋਕ ਆ ਜਾ ਵੀ ਰਹੇ ਨੇ, ਗਾਹਕ ਦਾ ਰੁਝਾਨ ਵੀ ਵਧਿਆ। ਉਹ ਵੀ ਕਸਟਮਰ ਆਇਆ ਹੈ ਜਿਹੜਾ ਇਧਰੋਂ ਮਿਸ ਹੋ ਗਿਆ ਸੀ, ਜਿਹੜਾ ਮੌਲਾਂ 'ਚ ਚਲਾ ਗਿਆ ਸੀ। ਹੁਣ ਜਿੰਨੀ ਐਡਵਰਟਾਈਜ਼ਮੈਂਟ ਹੋਈ ਹੈ, ਰਾਤ ਨੂੰ ਤੁਸੀਂ 1-1.5 ਵਜੇ ਵੀ ਆਓ ਤੇ ਵੇਖਣ ਵਾਲਿਆਂ ਦਾ ਰਸ਼ ਹੁੰਦਾ। ਟਿਕਟੋਕਰਸ ਆਏ ਨੇ, ਐਡਵਰਟਾਈਜ਼ਮੈਂਟ ਖਾਸੀ ਹੋਈ ਹੈ। ਜੋ ਕਸਟਮਰ ਇਧਰੋਂ ਚਲਾ ਗਿਆ ਸੀ, ਉਹਦੀ ਅਲਹਮਦੁਲਿल्लाह ਖਾਸੀ ਵਾਪਸੀ ਹੋਈ। ਅੱਛਾ, ਪਿਛੜਾ ਬਾਜ਼ਾਰ 'ਚ ਆਮ ਲੋਕਾਂ ਨੂੰ ਚੀਜ਼ਾਂ ਮਿਲਦੀਆਂ ਸਨ, ਮਿਡਲ ਕਲਾਸ ਤਬਕਾ ਬੜਾ ਆਉਂਦਾ ਸੀ, ਹੁਣ ਕੀ ਸਮਝਦੇ ਹੋ ਉੱਪਰ ਵਾਲਾ ਤਬਕਾ ਵੀ ਇੱਥੇ ਆਏਗਾ? ਅਲਹਮਦੁਲਿल्लाह ਪਹਿਲੇ ਵੀ ਆਉਂਦਾ ਸੀ, ਹੁਣ ਦੁਬਾਰਾ ਆ ਰਿਹਾ। ਠੀਕ ਹੈ। ਜਿਹੜਾ ਮਿਸ ਹੋ ਗਿਆ ਸੀ, ਦੁਬਾਰਾ ਉਹਨਾਂ ਦੀ ਮਤਲਬ ਬੈਕ ਸ਼ੁਰੂ ਹੋ ਗਈ। ਠੀਕ ਹੈ। ਅੱਛਾ, ਜਿਹੜੇ ਇਹ ਸਟਾਲਾਂ ਵਾਲੇ ਵਿਚਾਰੇ ਲੋਕ ਸਫੇਦ ਪੋਸ਼ ਤਬਕਾ ਸੀ, ਇਹਨਾਂ ਨੂੰ ਉਠਾ ਦਿੱਤਾ ਗਿਆ, ਕਿ ਇਹਨਾਂ ਦੇ ਬਾਰੇ ਵੀ ਕੋਈ ਤੁਹਾਡੇ ਮੁਜ਼ਾਕਰਾਤ ਹੋਏ ਨੇ ਇੰਤਜ਼ਾਮੀਆਂ ਨਾਲ ਕਿ ਇਹਨਾਂ ਨੂੰ ਕੋਈ ਮੁਤਬਾਦਲ ਜਗ੍ਹਾ ਦਿੱਤੀ ਜਾਏ? ਫਿਲਹਾਲ ਤੇ ਨਹੀਂ। ਜਿਹੜੇ ਸਟਾਲ ਵਾਲੇ ਸਨ ਉਹਨਾਂ ਨੂੰ ਅਸੀਂ ਐਡਜਸਟਮੈਂਟ ਦਿੱਤੀ ਆ, ਦੁਕਾਨ ਦੇ ਅੰਦਰ 2-2 3-3 ਫੁੱਟ ਅਸੀਂ ਸਟਾਲ ਲਾਉਣ ਦੀ ਜਗ੍ਹਾ ਦਿੱਤੀ। ਠੀਕ ਹੈ। ਇਸ ਤਰ੍ਹਾਂ ਕਿਉਂਕਿ ਉਹਦੀ ਵਜ੍ਹਾ ਨਾਲ ਹੀ ਬਾਜ਼ਾਰ ਖੁੱਲਾ ਹੋਇਆ, ਰਸ਼ ਵਗੈਰਾ ਖਤਮ ਹੋਇਆ ਤੇ ਅੱਛੇ ਗਾਹਕ ਦੀ ਵਾਪਸੀ ਸ਼ੁਰੂ ਹੋਈ ਹੈ ਇਸ ਤਰ੍ਹਾਂ। ਲੇਕਿਨ ਕੁਝ ਲੋਕ, ਇੱਕ ਤਾਂ ਸਟਾਲਾਂ ਵਾਲਿਆਂ ਦਾ ਰੋਜ਼ਗਾਰ ਸੀ, ਲੋਕਾਂ ਦਾ ਰੋਜ਼ਗਾਰ ਵਬਸਤਾ ਸੀ, ਕੁਝ ਇੱਕ ਤਬਕਾ ਐਸਾ ਆਉਂਦਾ ਸੀ ਜਿਹੜਾ ਸਟਾਲਾਂ ਵਾਲਿਆਂ ਕੋਲ ਹੀ ਖਰੀਦਦਾਰੀ ਕਰਦਾ ਸੀ, ਉਹ ਵੀ ਮੁਤਾਸਰ ਹੋਇਆ। ਕੀ ਸਮਝਦੇ ਹੋ ਉਹਨਾਂ ਨੂੰ ਕੋਈ ਮੁਤਬਾਦਲ ਜਗ੍ਹਾ ਮਿਲਣੀ ਚਾਹੀਦੀ? ਸਰ ਮਿਲਣੀ ਤੇ ਚਾਹੀਦੀ ਹੈ, ਠੀਕ ਹੈ। ਹਾਲੀ ਨਵੀਂ ਤੋਂ ਨਵੀਂ ਪਾਲਿਸੀਜ਼ ਹੈਗੀਆਂ ਨੇ, ਦੇਖੋ ਹੁਣ ਕੋਈ ਨਵੀਂ ਆਉਣ ਵਾਲੀ ਪਾਲਿਸੀ 'ਚ ਕੋਈ ਹੋਏ। ਠੀਕ ਹੈ। ਕਿਉਂਕਿ ਪੂਰਾ ਹਫਤਾ ਕਿਤੇ ਨਾ ਕਿਤੇ ਤੇ ਬਾਜ਼ਾਰ ਲੱਗਦਾ ਹੀ ਨੇ ਪੂਰੇ ਲਾਹੌਰ 'ਚ, ਠੀਕ ਹੈ।
ਹੁਣ ਜਿਹੜਾ ਸਾਡੇ ਬਾਜ਼ਾਰ ਦਾ ਕੀ ਨਈ ਪਾਲਿਸੀ ਆਏਗੀ ਇਹ ਟਾਈਮ ਤੇ ਪਤਾ ਲੱਗੇਗਾ। ਠੀਕ ਹੋ ਗਿਆ। ਅੱਛਾ, ਤੁਸੀਂ ਮਰੀਮ ਸਾਹਿਬਾ ਨੂੰ ਦੱਸ ਚੋ ਕਿੰਨੇ ਨੰਬਰ ਦਿਓਗੇ ਇਹ ਕੰਮ ਜਿਹੜਾ ਉਹਨਾਂ ਕਰਵਾਇਆ? ਮੈਂ 9 ਨੰਬਰ ਦਾਂਗਾ। ਠੀਕ ਹੈ, ਇੱਕ ਨੰਬਰ ਜਿਹੜਾ ਕਟਿਆ ਉਹ ਸਰ ਇੰਨੀ ਕੁ ਤੇ ਮੁਖਾਲਫਤ ਵੀ ਹੋਣੀ ਚਾਹੀਦੀ ਹੈ ਨਾ ਲੋਕੀ ਕਹਿਣ ਨਾ ਵਿਕੇ ਆ। ਠੀਕ ਹੋ ਗਿਆ, ਠੀਕ ਹੋ ਗਿਆ। ਬਸ 1% ਜਿਹੜਾ ਕਟਿਆ ਉਹ ਇਸੇ ਵਜ੍ਹਾ ਤੋਂ ਹੈ, ਵਰਨਾ ਓਵਰਆਲ ਅੱਛਾ ਕੰਮ ਅਲਹਮਦੁਲਿਲਾ। ਅੱਛਾ ਨਾਜ਼ਰੀਨ, ਤੁਸੀਂ ਦੇਖ ਰਹੇ ਹੋ ਬਾਜ਼ਾਰ 'ਚ ਕਿਸੇ ਜਗ੍ਹਾ ਤੇ ਹਾਲੀ ਕੰਮ ਚੱਲ ਵੀ ਰਿਹਾ ਸੀਵਰੇਜ ਦਾ, ਔਰ ਕੁਝ ਅੱਗੇ ਵੀ ਅਸੀਂ ਦੇਖਾਂਗੇ। ਕਹਿ ਰਹੇ ਨੇ ਕਿ ਹਾਲੀ ਤੱਕ 60% ਕੰਮ ਮੁਕੰਮਲ ਹੋਇਆ ਹੈ ਔਰ ਬਾਕੀ 40% ਰਹਿੰਦਾ ਹੈ। ਮਜ਼ੀਦ ਵੀ ਤੁਹਾਨੂੰ ਦਿਖਾਵਾਂਗੇ ਕਿ ਕਿਹੜੀਆਂ ਚੀਜ਼ਾਂ ਬਾਕੀ ਨੇ। ਔਰ ਓਵਰਆਲ ਤੋਂ ਤੁਸੀਂ ਦੇਖ ਹੀ ਰਹੇ ਹੋਵੋਗੇ ਕਿ ਬਾਜ਼ਾਰ ਦੀ ਲੁੱਕ ਹੀ ਚੇਂਜ ਹੋ ਗਈ ਹੈ। ਲੱਗਦਾ ਹੀ ਨਹੀਂ ਕਿ ਲਾਹੌਰ ਦਾ ਬਾਜ਼ਾਰ ਹੈ। ਆਓ ਮਜ਼ੀਦ ਲੋਕਾਂ ਨਾਲ ਗੱਲ ਕਰਾਂ। ਹਾਂਜੀ ਸਰ, ਤੁਹਾਡੀ ਕੋਈ ਸ਼ॉप है ਇੱਥੇ अपनी? जी सर, साड़ी शॉप का नाम है कभी खुशी कभी गम। अच्छा जी सर। आजकल की चल रहा है खुशी के गम? आजकल जब कोई शॉप किसी की शादी होती है तो शॉप बंद होती है, हम आगे माल लगा लेते हैं तो हम उसको कहते हैं खुशी। जब कभी किसी की फौजगी वगैरह होती है तो फिर हम लगा लेते हैं, उसको कहते हैं गम। इसीलिए हमने अपनी शॉप का नाम रखा है कभी खुशी कभी गम। दारा नहीं, वैसे नहीं लगाने देते। अच्छा हाँ, बहुत सख्ती की हुई है। कितने साल से इधर काम कर रहे हैं? इधर हम तकरीबन 18-19 साल हो गए। और आजकल क्या कर रहे हैं? आजकल वही फिर तुर के बेच लेते हैं, जहाँ कभी थोड़ा सा जगह मिल जाए लगा लेते हैं, जब वो आते हैं तो थोड़ा सा साइड पे हो जाते हैं। बस यही वो चोर छपाई चल रहा है। अच्छा हाँ। तो ओवरऑल बाज़ार जो अच्छा बन गया है, आपका तो काम ही ख़राब हो गया इससे? नहीं, ये अच्छी बात है, होना चाहिए, लेकिन जो इसका ना माहौल है वो जिस तरह का पहले था ना, हाँ, ये मज़ीद और ख़राब होता जा रहा है। ठीक है। क्योंकि ना ये जो बाइकें वगैरह जो चीज़ें ना अभी वो कंट्रोल में नहीं है। ठीक है। हाँ, उसी तरह जो उस तरफ तो गेट लगा दिया, वैसे शायद इधर भी जब काम मुकम्मल हो जाएगा बंद कर देंगे। हाँ, फिर कुछ देखो अल्लाह पाक बेहतरी करे, लेकिन गाहक ना जो पहले रुझान था ना अब उससे थोड़ा सा कम होता जा रहा है, ज़्यादा नहीं। लोग देखने तो आ रहे हैं बाजार? हाँ, देखने तो आ रहे हैं। लोग देखने तो कुछ भी नहीं होता। अच्छा, जब वो अभी कस्टमर है ना, शॉप है, हाँ। बाइक आनी है सीधी यहाँ पे लगानी है, उसने आके शॉपिंग करेगा। ठीक वो है। पैदल कस्टमर होता है ना, वो इधर नहीं आता अंदर वाली, वो बाइक साइड से घूम के फिर के चला जाएगा, उसने है। लेना तो नहीं है ना। फिर जो बाइक वाला कस्टमर वो उसने सीधी आके बाइक लगानी है, आके शॉपिंग करेगा, फिर तो मजा उस चीज़ का भी है। वो बाइकों के लिए एक साइड की है उन्होंने। जो भाई की बात थी कि पहले उन्होंने बाजार कैसा बना हुआ था, एक चीज़ बनी हुई थी, हर ठीक है। कस्टमर आता था, नॉर्मल भी आता था, अमीर भी आता था, गरीब सारे आते थे, हर चीज़ मिलती थी। अब देखें ना, सारे शॉप वाले बैठे हैं, वो कोई फटे वाला सीन ही नहीं है। तो यही वाला भाई वाली बात आ गई ना, ये भाई काम करते हैं ना, वो फटा लगाते हैं, कभी खुशी कभी गम, वो हिसाब है इनका भी सारों का। ठीक है। ओवरऑल क्या देखते हैं बाजार जो ये बन गया नया, अच्छा हुआ है वैसे काम? अच्छा हुआ, क्यों नहीं हुआ, बाद में हमसे ही पैसे निकलने, ये भी देखें ना। ठीक है। हमारी जगह अच्छी बनी है, ठीक है, हमें तो सारा कुछ मिल गया, रेनोवेशन मिल गई है, ठीक है, हमारी जगह अच्छी बन गई है। अब बाद में पैसे निकलने हैं, वो तो अब ये देखें ना, वो वाइट बोर्ड लगा हुआ है, ठीक है, वो हमने पहले खुद लगवाए हैं। ठीक है। तो वो लगवाए हैं हमने 15-15, 20-20 हज़ार रुपये के महीना पहले लगवाए हैं, बाद में रिजेक्शन हो गई है, वो तो ज़ाया हैं पैसे। अब उन्होंने साल का टैक्स मंजूर किया 25,000 रुपया। ठीक है। अब वो जो अब बिलफर्ज मैं किराएदार हूँ, ठीक है, बिलफर्ज। अच्छा, उसका कोई नोटिस वगैरह भी आपको आ गया? लेकिन अभी बात फिलहाल हवा में ही है। हवा में ही है, नोटिस नहीं है, वही बात करने लगा। नोटिस आया ना, 25,000 रुपया नोटिस आ गया। अभी मैं हूँ किराएदार, मैं किराएदार हूँ, मैंने आज 10 साल बाद चले ही जाना है। ये मलकियत किसकी है? मालिकों की, किराएदार की थोड़ी नहीं है। तो किराएदार से ना जाएं, मालिकों पे जाएं, जो है नोटिस उस पे जारी किया जाए। ठीक हो गया, ठीक हो गया। किराए भी बढ़े? अब किराए नहीं बढ़े, वो तो एग्रीमेंट होता है ना, तो साल के बाद वो तो 2 साल का बाद जितना एग्रीमेंट होगा उसके बाद तो बढ़ना ही है, वो जरूर बढ़ना है। नाज़रीन, तुसी ए बाजार 'ਚ रौनक देख रहे हो और ए पूरा बाजार देख के तुसी जिवें जिवें रात हो रही है, लाइटां बल रही ने, ए बाजार दी एक नवी वाइब निकल के आ रही है। लोग बड़े खुश ने, बाजार दा मंजर बड़ा अच्छा है, दुकानदार भी किसी हद तक खुश ने। और एक चीज़ ਜਿਹੜੀ मैं ਤੁਹਾਨੂੰ ਦੱਸਾਂਗਾ ਜਿਹੜੀ ਸਭ ਤੋਂ ਮਜ਼ੇਦਾਰ ਹੈ ਉਹ ਹੈ ਕਿ ਤੁਸੀਂ ਉਹ ਬਾਜ਼ਾਰ ਤੋਂ ਸ਼ੁਰੂ ਹੋਵੋ ਔਰ ਇੱਥੇ ਤੱਕ ਆਓ। ਇੱਕ ਦੌਰ ਸੀ ਲੋਕ ਬਾਜ਼ਾਰ ਤੋਂ ਇੱਥੇ ਤੱਕ ਪਹੁੰਚਦੇ ਸਨ ਤਾਂ ਉਹਨਾਂ ਦਾ ਬੁਰਾ ਹਾਲ ਹੋ ਜਾਂਦਾ ਸੀ, ਲੇਕਿਨ ਹੁਣ ਬਾਜ਼ਾਰ ਖੁੱਲਾ ਹੋ ਗਿਆ, ਵਸੀ ਹੋ ਗਿਆ ਔਰ ਸਾਫ਼ ਸੁਥਰਾ ਵੀ ਹੋ ਗਿਆ। ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਆ, ਦੁਬਾਰਾ ਹਾਜ਼ਰ ਹੋ। दरअसल आजकल मुहर्रम है ना, मुहर्रम के बाद इंशाल्लाह ये जैसा बाजार बना दिया ना इन्होंने, ठीक है, बहुत अच्छा काम हो जाएगा इंशाल्लाह। इस बार सीजन अच्छा लगेगा। अच्छा, मैं देख रहा रश वगैरह हो गया था? रश वगैरह वो अभी समझ लो कि नया रिवील हुआ है ना बाजार का, वो फेस वगैरह जैसे ठीक है, रिवील होती है, ठीक है, उस हवाले से वहाँ आ भी रही है, इसका फोटो शूट वगैरह करने तो इंशाल्लाह मजीद काम। अच्छा, बाजार दी पूरी एक वाइब, एक ऑरा है, मज़ा आ रहा है। ये इचरा लाहौर का दिल है,
हाँ। इधर से हर चीज़ मिल जाती है, स्टार्ट होना मेन से, वहाँ से लेके एंड तक आपको हर चीज़ मिलेगी दुनिया की। ठीक है, और बताएं इसके अलावा जो काम रह गए हैं वो कब तक मुकम्मल हो जाएंगे बाजार में? मुकम्मल बस 5% रह गया, 95% हो गया। अच्छा, कुछ लोग कह रहे हैं कि 60% हो गया, नहीं 40 रह गया। 40 नहीं है, समझ लो 95% इस टाइम हुआ पड़ा काम, 5% आगे वाला रह गया पाकिस्तानी चौक में, उसके हो बाद ये कवर हो जाएगा, ये ले जाओ। तुसी मुतमिन हो? हाँ काम इंशाल्लाह। मैं तो कितने 17-18 साल से मैं बाजार में, CM मैं साहब इनमें दूंगा 95 दूंगा 100 अच्छा जी, 100 में से 5% क्यों छड्डे जे? 5% छੱਡ ਦਿਓ ਕਿ ਜਿਹੜੇ ਯਾਰ ਨਸ਼ਈ ਆ ਕੇ ਫਿਰਦੇ ਨੇ ਨਾ ਸ਼ੈਮਾ ਸ਼ੂਮਾ ਲਾ ਕੇ ਲੈ ਜਾਂਦੇ ਨੇ ਉਹਦੇ ਵਾਸਤੇ। ਤੇ ਕੋਈ ਕੈਮਰੇ ਸ਼ੈਮਰੇ ਵੀ ਲੱਗੇ ਨੇ ਇੱਥੇ ਕੋਈ? कैमरे वगैरह भी सारा कुछ माशाल्लाह। मरियम नवाज साहिबा हमारी जो है सीएम पंजाब, माशाल्लाह बहुत अच्छा काम किया है, दिली खुशी हुई है। सारे बाजार के जितने भी लोग हैं ना माशाल्लाह इसको अच्छा अप्रिशिएट कर रहे हैं सारे। बाजार में आके लगता है किसी और मुल्क में निकल गए। हाँ ऐसे यूरोप कंट्री लग रही है अब थोड़ी हाँ हाँ हाँ। नादरीन हुण साडे नाल मौजूद ने इछरा बाजार के सदर चौधरी कबीर अहमद कंबोज साहब। सर सब तो पहले तो तुसी अपना तारुफ सानू खुद करवाओ और किदों तो सर्व कर रहे हो इछरा बाजार? जी बिस्मिल्लाहिर्रहमानिर्रहीम। भरा जी तुहाडा बहुत शुक्रिया, तुसी सानू मौका दिता। मैं जनाब तकरीबन 4 साल ਦੇ ਤੋਂ इछरे बाजार की खिदमत कर रहा कि ਇਹ ਉਹ ਬਾਜ਼ਾਰ ਹੈ ਜਿੰਦੇ ਵਿੱਚ ਮਰੀਮ ਸਾਹਿਬਾ ਔਰ ਉਹਨਾਂ ਦੀ ਵਾਲਦਾ ਸ਼ਾਪਿੰਗ ਕਰਦੇ ਰਹੇ ਨੇ। ਮਰੀਮ ਸਾਹਿਬਾ ਸਾਡੇ ਤੇ ਕੋਈ ਨਜ਼ਰਸਾਨੀ ਕੀਤੀ ਜਾਏ, ਇਸ ਬਾਜ਼ਾਰ ਨੂੰ ਇੱਕ देख लो कि जो हालात ने सियासत की नज़र होया है तो मेहरबानी फरमाओ इत्थे जिहड़े मामलात ने उन्होंने लुक आफ्टर करो जरा। तो उन्होंने साडी आवाज़ के उत्ते लबैक किया। अलहमदुलिल्लाह इस बाजार वास्ते 80 करोड़ रुपया फंड दिता जिहदे नाल असीं इस बाजार नूं दुल्हन बनाता। अलहमदुलिल्लाह अल्लाह सोने का करम है और मजीद असी इस बाजार वास्ते बेहतरी तो बेहतरी वाले मामला करांगे इंशाअल्लाह। अच्छा सर, असी देखते रहे हैं माशाल्लाह बाजार की वाइब भी कुछ होर है, मंजर ही कुछ होर हो गया, लगता ही नहीं कि वो पुराना इचरा बाजार है। तुसी की समझते हो, मुतमिन किन्ने हो कि जो ये काम होया हुण तक? अलहमदुलिल्लाह जी, मैं बीबी दे विजन तो बहुत मुतासिर हाँ। बीबी का विजन जिहड़ा है और उन्होंने बीबी लैके जिस तरह चल रही है पंजाब नूं, मैं बीबी का मद्दा हो गया। अच्छा सर, कुछ मसाइल ऐसे भी होंगे ने, कई चीज़ां हल हो जांदियां ने, कई चीज़ां पिछे रह जांदियां ने। असीं कोई दुकानदारां नाल गल कीती, वो कुछ जिक्र कर रहे सन कि लोग हुटिंग करते हैं, औरतों नूं बुलाते हैं। इस हवाले नाल भी तुसीं कुछ इंतजामिया नाल गल कीती या कुछ आप भी अजे इकदामात कीते ने कि ये चीज़ां घट जाण? जी इहदे विच है कि असीं काफ़ी बेहतरी लियाउण दी कोशिश कीती है। अलहमदुलिल्लाह मजीद असीं होर जिहड़े सेलमैन ने ना जी, इन्हां दी वेरीफिकेशन होएगी बकायदा थाने तो, ये कोई क्रिमिनल तो नहीं, इन्हां दा बैकग्राउंड की है सारा होके फिर सेलमैन बाजार दे जाणगे, ये हुटिंग वाला सिस्टम खत्म हो जाएगा। असी पिछले कई बाजार कवर किए ने, लोगों नाल गल भी की है। सर एक चीज़, एक मसला कि जिहड़ा सफ़ेद पोश तबका सी या स्टाल लगाते सन छोटे लोग, ठीक है उन्होंने उठा दिता गया, बाजार खुले भी हो गए, लेकिन उन्होंने बारे की कोई मुतबादल जिहड़ा निज़ाम बनाया गया? अच्छा मैं तुहानूं एक गल दसां जी, जिन्हां नूं तुसीं कह रहे हो ना बड़े माड़े दुकानदार सन, ठेले वाले सन, ठीक है, ये जनाब करोड़ों रुपया दे के बैठे सन। यानी किसी ने 50 लाख दिता है, किसी ने करोड़ दिता है। अच्छा ठीक है, और बकायदा इन्होंने एक माफिया बन गया सी, जिन्होंने पूरे बाजार नूं कैप्चर किया सी। दुकानदार भी रोंदे सन ते गाहक भी रोंदा सी, क्योंकि वो मामला जिहड़े खराब हो गए सारे ना, सिस्टम ही सारा खराब सी। असीं हुण इह कीता कि साडीआं इत्थे मार्केटां जिहड़ियां सी पिछे दुकानां जिहड़ियां सी खत्म हो रही सी। ठीक है, इंक्रोचमेंट असी खत्म कराने दे नाल होया कि साडियां दुकानां भी चढ़ गईयां, उस वापस अपनी दुकानां दे उत्ते चले गए ने, उत्थे जाके कारोबार कर रहे हैं। अच्छा सर, कम हो गया, कुछ ऐसियां चीज़ां भी ने जिहड़ियां तुसीं मजीद इंतजामिया नाल गल कीतियां ने कि नवीं ਇਹ ਵੀ चीज़ां होनियां चाहिए बाजार च, या कोई होर काम ने? जी बिल्कुल, मैं तुहाडी विसादत दे नाल भी गल कर रहा कि साडे कोले जिहड़ा बाजार है ना, मेन बाजार तो हो गया, लेकिन इहदे नाल रिलेटेड जिहड़े बाजार ने, मतलब मेरे को उस्मान बाजार है, फरूक आजम बाजार है, ये जिन्नी देर तक कह नहीं होंगे बाजार की खूबसूरती पूरी नहीं होएगी, क्योंकि बाजार तो एक ही है ना जी, पिछड़ा बाजार जिन्होंने कहते हैं। पिछले बाजार के अंदर ये अली बाजार के भी पता लगे कि उत्थे भी हाले कुछ नहीं हो रहा। अली बाजार, उस्मान बाजार ते फरूक आजम बाजार, इतने बाजार जिहड़े होणगे ते बाजार नूं 4 चंद लग जाएंगे। ठीक हो गया। अच्छा सर, ओवरऑल मरियम नवाज की कारकर्दगी नूं किन्ने पॉइंट दोगे उन्होंने? 10 चो 110%। अच्छा जी, 100 चो 100 नंबर ही है? 100 चो 100 नंबर जी। नाज़रीन, लाहौर की वाइब भी कुछ होर हुंदी है रात के वक्त, और रात के वक्त जो तुसी इत्थे इछरा बाजार आओगे तो तुहानूं कुछ मंजर ही कुछ होर लगेगा। इत्थे फैमिलियां आदियां ने, लोग आके वीडियोज़ बनाते हैं। तुसी एक दफ़ा ज़रूर इस बाजार का विजिट करिया जे, तुहानूं लगेगा ही नहीं कि पाकिस्तान का या पंजाब का बाजार है, कोई लगेगा ये कोई बाहर के मुल्क का बाजार है। सफाई बहुत अच्छी है, इंतज़ाम बहुत अच्छा है,
ਔਰ ਬਾਕੀ ਅਸੀਂ ਦੁਕਾਨਦਾਰਾਂ ਨਾਲ ਵੀ ਗੱਲ ਕੀਤੀ, ਆਮ ਬੰਦਿਆਂ ਨਾਲ ਵੀ ਗੱਲ ਕੀਤੀ, ਲੋਕ ਖੁਸ਼ ਵੀ ਨੇ ਔਰ ਮਰੀਮ ਨਵਾਜ਼ ਸਾਹਿਬਾ ਦੇ ਇਸ ਕੰਮ ਨੂੰ ਐਪਰੀਸ਼ੀਏਟ ਵੀ ਕਰ ਰਹੇ ਨੇ। ਬਾਕੀ ਅੱਜ ਦੇ ਲੋਕ ਰਾਜ ਤੋਂ ਮੈਨੂੰ ਇਜਾਜ਼ਤ ਦਿਓ। ਅੱਲਾਹ ਹਾਫਿਜ਼।